ਅਤੇ ਹੋਰ 38 ਦੇ ਕਰੀਬ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਆ ਉਸ ਟਾਈਮ ਦੀ ਜਿਹੜੀ ਜ਼ਾਲਮ ਸਰਕਾਰ ਸੀ ਕਾਂਗਰਸ, ਅਤੇ ਉਸ ਟਾਈਮ ਦੀ ਜਿਹੜੀ ਆਰਮੀ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਆਂ, ਜਿਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਜਿਹੜੇ 15-15 ਦਿਨ ਤੋਂ ਲੈ ਕੇ ਬੱਚੇ ਸੀ ਅਤੇ 80-80 ਸਾਲ ਦੇ ਬਜ਼ੁਰਗ ਸੀ ਉਹ ਮਾਰੇ ਵੀ ਗਏ, ਸ਼ਹੀਦ ਹੋਏ। ਅਤੇ ਸਿੱਖ ਕੌਮ 'ਤੇ ਬਹੁਤ ਵੱਡਾ ਜ਼ੁਲਮ ਹੋਇਆ ਅਤੇ ਉਹ ਜ਼ੁਲਮ ਅੱਜ ਵੀ ਜਾਰੀ ਆ। ਉਹ ਗੱਲ ਜੁਦੀ ਆ ਵੀ ਆਪਾਂ ਰਿਲਾਈਜ਼ ਨਹੀਂ ਕਰਦੇ, ਚਾਹੇ ਉਹ ਕਿਸਾਨ ਮੋਰਚਾ ਹੋਵੇ, ਉਹ ਸਾਰਾ ਇਸੇ ਇੱਕੋ ਹੀ ਲੜੀ ਦਾ ਹਿੱਸਾ ਆ ਵੀ ਕਿਸ ਤਰ੍ਹਾਂ ਜਿਹੜਾ ਸਿੱਖ ਕੌਮ ਨੂੰ ਉੱਥੋਂ ਖ਼ਤਮ ਕਰਨਾ ਹੈਗਾ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਕੱਲ੍ਹ ਤੋਂ ਹੀ ਇੱਕ ਲੜੀਵਾਰ ਜਿਹੜਾ ਕੀ ਹੋਇਆ ਐਕਚੁਅਲ ਜਿਹੜੇ ਫਿਗਰਸ ਆ ਉਹ ਸ਼ੁਰੂ ਕੀਤੇ ਹੋਏ ਆ। ਕੱਲ੍ਹ ਸ਼ਾਮੀ ਤੁਸੀਂ ਸੁਣਿਆ ਹੋਊਗਾ ਸਰਦਾਰ ਅਜਮੇਰ ਸਿੰਘ ਹੋਣਾ ਨੂੰ, ਅੱਜ ਸਵੇਰੇ ਵੀ ਉਹਨਾਂ ਨੇ ਜੂਨ 1 ਨੂੰ ਕੀ ਹੋਇਆ, ਇਸੇ ਤਰ੍ਹਾਂ ਹਰ ਰੋਜ਼ ਜੂਨ 2 ਨੂੰ ਕੀ ਹੋਇਆ ਸੀ, 3 ਨੂੰ ਕੀ ਹੋਇਆ ਸੀ, 4 ਨੂੰ ਕੀ ਹੋਇਆ ਸੀ, ਉਹ ਆਪਾਂ ਤੁਹਾਡੇ ਨਾਲ ਜਿਹੜੇ ਆ ਉਹਨਾਂ ਦੇ ਜਿਹੜੇ ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਹੋਣੀ ਆ ਉਹਨਾਂ ਦੇ ਵਿਚਾਰ ਸਵੇਰੇ ਅਤੇ ਸ਼ਾਮ ਜ਼ਰੂਰ ਸੁਣਾਉਂਦੇ ਰਹਾਂਗੇ। ਇੱਕ ਗੱਲ ਜ਼ਰੂਰ ਹੈ ਰਾਜਕਨਵੀਰ ਸਿੰਘ ਜੀ, ਆਪਣੇ ਪੰਜਾਬੀ ਜਿਹੜੇ ਆ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਆਪਾਂ ਪੋਲੀਟੀਕਲ ਅਸਾਈਲਮ ਲਿਆ ਆ, ਉਹ ਜਰਾ ਇੱਕ ਵਾਰੀ ਜ਼ਰੂਰ ਅਰਦਾਸ ਜ਼ਰੂਰ ਕਰਿਆ ਕਰੋ, ਸੋਚਿਆ ਜ਼ਰੂਰ ਕਰੋ ਵੀ ਸਾਨੂੰ ਜਿਹੜਾ ਉਹ ਪੋਲੀਟੀਕਲ ਅਸਾਈਲਮ ਆ ਜਿਹੜੀਆਂ ਉੱਥੇ ਸ਼ਹਾਦਤਾਂ ਹੋਈਆਂ ਉਹਨਾਂ ਦੇ ਖੂਨ ਦੇ ਬਦਲੇ ਮਿਲਿਆ ਹੋਇਆ ਹੈ। ਆਪਾਂ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈਗਾ ਆ, ਇਕੱਲੇ ਸਿੱਖਾਂ ਨਾਲ ਨਹੀਂ, ਆਪਾਂ ਦੇਖਦੇ ਹਾਂ ਕਿਤੇ ਵੀ ਜਿਹੜਾ ਧੱਕਾ ਹੁੰਦਾ ਹੈਗਾ ਆ ਸਿੱਖ ਖੜਦੇ ਹੈਗੇ ਆ। ਮੌਜੂਦਾ ਜਿਹੜੀ ਉੱਥੇ ਦੀ ਸਰਕਾਰ ਆ ਉਹਨਾਂ ਦਾ ਹੋਮ ਮਿਨਿਸਟਰ ਜਿਹੜਾ ਰਾਜਨਾਥ ਸਿੰਘ ਆ ਉਹ ਵੀ ਕਹਿ ਰਿਹਾ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ ਹੈਗਾ ਆ। ਜੀ ਸੁਬਰਾਮਨੀਅਮ ਸਵਾਮੀ ਜਿਹੜਾ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਆ, ਹਾਰਵਰਡ ਯੂਨੀਵਰਸਿਟੀ ਤੋਂ PhD ਆ, ਉਸਨੇ ਕਿਹਾ ਵੀ ਇਹ ਸਾਰੇ ਕਾਰੇ ਦੇ ਪਿੱਛੇ ਕਾਮਰੇਡਾਂ ਦਾ ਵੀ ਹੱਥ ਸੀ, ਵੀ ਕਿਸ ਤਰ੍ਹਾਂ ਜਿਹੜਾ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਸੀ ਉਸਨੇ ਇੰਦਰਾ ਗਾਂਧੀ ਨੂੰ ਉਕਸਾਇਆ, ਅਤੇ ਉਹ ਸੰਤਾਂ ਦੇ ਵਿੱਚ ਕੋਈ ਕਸੂਰ ਨਹੀਂ ਕੱਢਦਾ ਵੀ ਕਿਸ ਤਰ੍ਹਾਂ ਸੰਤਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ, ਕਿਸੇ ਬੀਬੀ ਨੂੰ ਕੋਈ ਗਲਤ ਨਜ਼ਰ ਨਾਲ ਦੇਖਦਾ ਨਹੀਂ ਸੀ। ਸੋ ਇਹ ਹੁਣ ਸਾਰੀਆਂ ਜਿਹੜੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਹੈਗੀਆਂ ਆ। ਆਪਾਂ ਸਾਡੇ ਸਾਰਿਆਂ ਦਾ ਜਿੰਨੇ ਵੀ ਪੰਜਾਬੀ ਭੈਣ ਭਰਾ ਆ ਫਰਜ਼ ਬਣਦਾ ਵੀ ਘੱਟੋ ਘੱਟ ਇਸ ਹਫ਼ਤੇ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਜਿੱਥੇ ਧੱਕਾ ਹੋਇਆ ਆਪਣੀ ਫੇਸਬੁੱਕ 'ਤੇ ਜਿੱਥੇ ਵੀ ਕਿਤੇ ਆ ਸ਼ੇਅਰ ਕਰੀਏ, ਲੋਕਾਂ ਨੂੰ ਦੱਸੀਏ। ਆਪਾਂ 2-3 ਵੀਕ ਪਹਿਲਾਂ ਹੀ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਅਰਮੀਨੀਆ ਦੇ ਵਿੱਚ ਜਿਹੜਾ ਜੈਨੋਸਾਈਡ ਹੋਇਆ ਸੀ, ਉਹਨਾਂ ਨੇ ਹੁਣ 100 ਸਾਲ ਤੋਂ ਬਾਅਦ US ਦੀ ਕਾਂਗਰਸ ਦੇ ਵਿੱਚ USA ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਇਹ ਜੈਨੋਸਾਈਡ ਹੋਇਆ ਸੀ। ਸੋ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੇ ਸਿੱਖ ਲੱਕਲੀ ਪੂਰੀ ਦੁਨੀਆ ਦੇ ਵਿੱਚ ਲਗਭਗ ਹਰ ਮੁਲਕ ਦੇ ਵਿੱਚ ਪਹੁੰਚ ਚੁੱਕੇ ਆ, ਸੋ ਸਿੱਖੀ ਕਿਤੇ ਖਤਮ ਨਹੀਂ ਹੋਣ ਲੱਗੀ, ਪਰ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਦੱਸੀਏ ਤਾਂ ਕਿ ਉਹਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਲੱਗਦਾ ਰਹੇ। ਜੀ ਬਿਲਕੁਲ, ਕੋਟਾਨ ਕੋਟ ਪ੍ਰਣਾਮ ਆ ਉਹਨਾਂ ਰੂਹਾਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਜਿਹੜੀਆਂ ਉਹ ਕਰ ਦਿੱਤੀਆਂ। ਧੱਕਾ ਜਿਹੜਾ ਆ ਆਪਾਂ ਨੂੰ ਸ਼ਰੇਆਮ ਵੀ ਪਤਾ ਕਿੰਨਾ ਹੋਇਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਉਹ ਆਪਾਂ ਪੇਸ਼ ਕਰਦੇ ਰਹਾਂਗੇ। ਅਤੇ ਹਰਜੋਤ ਸਿੰਘ ਜੀ, ਆਓ ਆਪਾਂ ਹੁਣ ਇੱਥੇ ਦੀਆਂ ਖਬਰਾਂ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ। ਮਿਆਮੀ ਦੇ ਵਿੱਚ ਜਿਹੜੀ ਬੀਤੇ ਵੀਕਐਂਡ ਸ਼ੂਟਿੰਗ ਹੋਈ ਸੀ ਉਸ ਨੂੰ ਲੈ ਕੇ ਹੁਣ ਮਿਆਮੀ ਦੀ ਪੁਲਿਸ ਨੇ $1,30,000 ਦਾ ਇਨਾਮ ਜਿਹੜਾ ਉਹ ਰੱਖਿਆ ਆ, ਜਿਸ ਦੇ ਵਿੱਚ ਜਿਹੜੇ ਸ਼ੂਟਰਸ ਆ ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਹੈਗੀ, ਵੀ ਜਿਹੜਾ ਵੀ ਉਹਨਾਂ ਨੂੰ ਫੜਾਉਣ ਦੇ ਵਿੱਚ ਲੱਭਣ ਦੇ ਵਿੱਚ ਸਹਾਇਕ ਹੋਊਗਾ ਉਸ ਨੂੰ $1,30,000 ਤੱਕ ਦਾ ਜਿਹੜਾ ਇਨਾਮ ਉਹ ਦਿੱਤਾ ਜਾਊਗਾ। ਮਿਆਮੀ ਡੇਡ ਕਾਉਂਟੀ ਦੀ ਮੇਅਰ ਡੈਨੀਅਲ ਲਵਿਨ ਉਸਨੇ ਕਿਹਾ ਵੀ ਦਿਸ ਇਜ਼ ਅਨਅਸੈਪਟੇਬਲ। ਇਹ ਕੱਲ੍ਹ ਜਿਹੜੀ ਉਹਨਾਂ ਨੇ ਗੱਲਬਾਤ ਕਰਦੇ ਰਹੇ, ਕਹਿੰਦੇ ਵੀ ਆਪਾਂ ਯਾਦ ਕਰ ਰਹੇ ਹਾਂ ਜਿਹੜੇ ਆਪਣੀਆਂ ਰੂਹਾਂ ਜਿਹੜੀਆਂ ਉਸ ਦੇ ਵਿੱਚ ਉਹ ਵਿਛੜ ਗਈਆਂ ਆ, ਅਤੇ ਇਹ ਜਿਹੜੀ ਆ ਬਾਰ-ਬਾਰ ਕਹਿੰਦਾ ਇੱਕ ਪਾਸੇ ਆਪਾਂ ਉਹਨਾਂ ਲੋਕਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਮੁਲਕ ਦੇ ਲਈ ਜਿਹੜੀਆਂ ਜਾਨਾਂ ਉਹ ਨਿਸ਼ਾਵਰ ਕਰ ਦਿੱਤੀਆਂ, ਅਤੇ ਦੂਜੇ ਪਾਸੇ ਇਹ ਇੱਕ ਟੈਰੀਬਲ ਟ੍ਰੈਜਡੀ ਜਿਹੜੀ ਆ ਉਹ ਵਾਪਰੀ ਹੈਗੀ ਆ। ਅਜੇ ਕਹਿੰਦੇ ਵੀ ਜਿਹੜੇ 2 ਜਾਣੇ ਮਾਰੇ ਗਏ ਆ ਉਹਨਾਂ ਦੇ ਬਾਰੇ ਜਿਹੜੀ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ, ਵਿਕਟਮਸ ਦੀ ਆਈਡੈਂਟੀਟੀ ਨਹੀਂ ਰਿਲੀਜ਼ ਕੀਤੀ, ਪਰ ਉਮਰ ਜਿਹੜੀ ਆ 17 ਤੋਂ 32 ਸਾਲ ਦੇ ਦਰਮਿਆਨ ਜਿਹੜੀ ਉਹਨਾਂ ਦੀ ਦੱਸੀ ਜਾ ਰਹੀ ਆ। ਸੋ ਹੋ ਸਕਦਾ ਵੀ ਇੱਕ 17 ਅਤੇ ਇੱਕ 32 ਦਾ ਜਿਹੜਾ ਉਹ ਹੋਵੇ। ਸੋ 21 ਲੋਕ ਇਸ ਦੇ ਵਿੱਚ ਜ਼ਖਮੀ ਵੀ ਹੋਏ ਆ। 3 ਜਿਹੜੇ ਆ ਬੰਦੂਕਧਾਰੀ ਲੋਕ ਨੀਸਾਨ ਰੋਗ ਦੇ ਵਿੱਚ ਚੋਰੀ ਕੀਤੀ ਹੋਈ ਗੱਡੀ ਦੇ ਵਿੱਚ ਉੱਥੇ ਆਏ ਸੀ, ਉਹਨਾਂ ਨੇ ਅੰਨ੍ਹੇਵਾਹ ਜਿਹੜੀਆਂ ਉਸ ਦੇ ਉੱਤੇ ਗੋਲੀਆਂ ਬੈਂਕਟ ਹਾਲ ਦੇ ਬਾਹਰ ਜਿਹੜੀਆਂ ਉਹ ਚਲਾਈਆਂ।
ਜਿਸ ਤੋਂ ਬਾਅਦ ਦੇ ਵਿੱਚ 2 ਜਣਿਆਂ ਦੀ ਉੱਥੇ ਮੌਤ ਹੋਈ ਹੈ, 21 ਲੋਕ ਜ਼ਖਮੀ ਹੋਏ ਆ। ਸੋ ਅਥਾਰਟੀਜ਼ ਨੇ ਜਿਹੜਾ ਆ ਉਹ $30,000 ਦਾ ਇਨਾਮ ਰੱਖਿਆ ਸੀ। ਇੱਕ ਜਿਹੜਾ ਉੱਥੇ ਦਾ ਬਿਜ਼ਨਸਮੈਨ ਅਤੇ TV ਪਰਸਨੈਲਿਟੀ ਮਾਰਕਸ ਲਿਮੋਨਿਸ ਆ, ਉਸਨੇ $1 ਲੱਖ ਆਪਣੇ ਵੱਲੋਂ ਜਿਹੜਾ ਆ ਉਹ ਦਿੱਤਾ ਦਊਗਾ, ਜਿਹੜਾ ਵੀ ਇਹਨਾਂ 3 ਜਿਹੜੇ ਹਥਿਆਰੇ ਆ ਉਹਨਾਂ ਨੂੰ ਫੜਨ ਦੇ ਵਿੱਚ ਮਦਦ ਜਿਹੜੀ ਉਹ ਕਰੂਗਾ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕਿੰਨੀ ਕੁ ਜਲਦੀ ਹੈ ਇਹਨਾਂ ਨੂੰ ਫੜਿਆ ਜਾ ਸਕਦਾ ਆ ਅਤੇ ਕੀ ਨਹੀਂ। ਅਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਕਿਹਾ ਆ ਵੀ ਅਸੀਂ ਜਿਹੜਾ ਸਵਿਫਟ ਅਤੇ ਸਵੀਅਰ ਰਿਸਪੌਂਸ ਜਿਹੜਾ ਆ ਇਸ ਦਾ ਦੇਵਾਂਗੇ। ਜੀ, ਸੋ ਇਸੇ ਤਰ੍ਹਾਂ ਜੇ ਸ਼ੂਟਿੰਗ ਦੀ ਗੱਲ ਕਰਦੇ ਜਾਈਏ, VTA ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ, ਪਿਛਲੇ ਹਫ਼ਤੇ ਜਿੱਥੇ ਇੱਕ ਜਿਹੜਾ ਚਿੱਟੇ ਮੂਲ ਦਾ ਅੱਤਵਾਦੀ ਆਪਾਂ ਕਹਿ ਸਕਦੇ, ਜਿਸ ਨੇ ਆਪਣੇ ਹੀ ਨਾਲ ਦੇ 9 ਜਿਹੜੇ ਵਰਕਰਸ ਆ ਉਹਨਾਂ ਨੂੰ ਮਾਰ ਮੁਕਾਇਆ ਸੀ, ਜਿਹਦੇ ਵਿੱਚ ਆਪਣਾ ਗੁਰਸਿੱਖ ਨੌਜਵਾਨ ਵੀ ਸੀ ਜਿਸ ਨੇ ਕਈਆਂ ਦੀ ਜਾਨ ਵੀ ਬਚਾਈ ਆ। ਹੁਣ ਜਿਹੜੇ ਹੋਰ ਉੱਥੇ ਵਰਕਰ ਸੀ ਉਹਨਾਂ ਦੀਆਂ ਇੰਟਰਵਿਊਜ਼ ਆਉਣੀਆਂ ਸ਼ੁਰੂ ਹੋਈਆਂ ਵੀ ਕਿਸ ਤਰ੍ਹਾਂ ਉਹ ਇਸ ਸਮੇਂ ਦੇ ਦੌਰਾਨ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਮੌਤ ਮੰਡਰਾ ਰਹੀ ਸੀ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਦੱਸਿਆ, ਕਿਸ ਤਰ੍ਹਾਂ ਉਹਨੇ ਆਪਣੇ ਨਾਲ ਦੇ ਜਿਹੜੇ ਵਰਕਰਸ ਆ ਉਹਨਾਂ ਨੂੰ ਬਚਾਇਆ। ਸੋ ਇੱਕ 64 ਸਾਲਾਂ ਦਾ ਇੱਕ BTA ਦਾ ਇੰਪਲਾਈ ਹੁਣ ਜਿਹੜਾ ਆ ਕਰਕ ਵੈਟਰੋਲੇਟ ਜਿਹੜਾ ਆ ਉਹ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਸਾਰੇ ਉਹਦੇ ਨਾਲ ਦੇ ਵਰਕਰ ਕੰਮ ਕਰਦੇ ਸੀ, ਕਿਸ ਤਰ੍ਹਾਂ ਉਹ ਰੂਮ 'ਚ ਦੌੜਾ ਵੀ ਲੋਕਾਂ ਦੇ ਗੋਲੀਆਂ ਲੱਗੀਆਂ ਸੀ, ਲੰਮੇ ਪਏ ਸੀ। ਅਤੇ ਉਹ ਕਹਿੰਦਾ ਵੀ ਮੈਂ ਅਗਸਤ ਮਹੀਨੇ ਦੇ ਵਿੱਚ ਰਿਟਾਇਰ ਹੋਣਾ ਸੀ ਇਸ ਸਾਲ। 63 ਸਾਲਾਂ ਦਾ ਇਹ ਹੈਗਾ ਆ, ਕਹਿੰਦਾ ਪਰ ਮੈਂ ਹੁਣ ਇਮੈਜਨ ਨਹੀਂ ਕਰ ਸਕਦਾ ਵੀ ਮੇਰਾ ਜਿਹੜਾ ਕੈਰੀਅਰ ਆ ਉਹ ਇਸ ਤਰ੍ਹਾਂ ਜਿਹੜਾ ਆ ਐਂਡ ਹੋਣਾ ਸੀ। ਸੋ ਉਸਨੇ ਵੀ ਕਿਹਾ ਵੀ ਜਿਹੜੀ ਮੈਂਟਲ ਹੈਲਥ ਆ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਪਰ ਜਦ ਪਤਾ ਸੀ ਵੀ ਉਹ ਪਹਿਲਾਂ ਉਹਦੇ ਐਕਸ਼ਨਸ ਇੱਦਾਂ ਦੇ ਆ ਅਤੇ VTA ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੂੰ ਉਹਦੇ ਉੱਤੇ ਪਹਿਲਾਂ ਹੀ ਵਰਕਆਊਟ ਕਰਨਾ ਚਾਹੀਦਾ ਸੀ। ਹੋ ਸਕਦਾ ਜੇ ਕਿਤੇ ਪਹਿਲਾਂ ਇਹ ਡੀਲ ਕਰ ਲਿਆ ਹੁੰਦਾ ਅਤੇ 9 ਜਾਣਿਆਂ ਦੀ ਜਾਨ ਨਾ ਜਾਂਦੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਮਾਈਕਲ ਫਲਿਨ, ਜਿਨ੍ਹਾਂ ਨੂੰ ਸਜ਼ਾ ਵੀ ਹੋਈ ਸੀ, ਬਾਅਦ 'ਚ ਟਰੰਪ ਹੁਣਾਂ ਨੇ ਆਪਣੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਪਾਰਡਨ ਵੀ ਦਿੱਤੀ ਸੀ, ਉਹ ਇੱਕ ਵਾਰੀ ਫੇਰ ਵਿਵਾਦਾਂ ਦੇ ਵਿੱਚ ਘਿਰੇ ਆ। QAnon ਜਿਹੜਾ ਇੱਕ ਰਾਈਟ ਵਿੰਗ ਫਰਿੰਜ ਗਰੁੱਪ ਹੈਗਾ ਆ ਅਤੇ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਉਹ ਕਾਫੀ ਰਨ ਕਰਦੇ ਆ। ਉਹਨਾਂ ਦੇ ਇੱਕ ਜਿਹੜੇ ਸੈਮੀਨਾਰ ਦੇ ਵਿੱਚ ਬੋਲ ਰਹੇ ਸੀ, ਜਿੱਥੇ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਵੀ ਜਿੱਦਾਂ ਮਿਆਂਮਾਰ ਦੇ ਵਿੱਚ ਤਖਤਾ ਪਲਟਿਆ ਗਿਆ ਆ, ਮਿਲਟਰੀ ਨੇ ਕੂ ਕਰਤਾ ਆ, ਵੀ ਤੁਹਾਡਾ ਕੀ ਵਿਚਾਰ ਆ ਵੀ ਅਮਰੀਕਾ ਦੇ ਵਿੱਚ ਇੱਦਾਂ ਦੀ ਚੀਜ਼ ਹੋਣੀ ਚਾਹੀਦੀ ਆ ਕਿ ਨਹੀਂ। ਅਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਨੋ ਰੀਜ਼ਨ, ਆਈ ਮੀਨ ਇਟ ਸ਼ੁੱਡ ਹੈਪਨ ਹੇਅਰ, ਨੋ ਰੀਜ਼ਨ, ਦੈਟਸ ਰਾਈਟ, ਵੀ ਉਹ ਚੀਜ਼ ਇੱਥੇ ਹੋ ਜਾਵੇ ਤਾਂ ਉਸ ਦਾ ਕੋਈ ਹਰਜ ਨਹੀਂ ਆ, ਕੋਈ ਜਿਹੜਾ ਉਹ ਪਰਹੇਜ਼ ਨਹੀਂ ਹੈਗਾ। ਹੁਣ ਜਿਹੜਾ ਅੱਜ ਜਦੋਂ ਇਹ ਵਿਵਾਦ ਹੁਣ ਕਾਫੀ ਜ਼ਿਆਦਾ ਭਖ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਫਲਿਨ ਆ ਉਹ ਆਪਣੇ ਆਪ ਨੂੰ ਇਸ ਬਿਆਨ ਤੋਂ ਦੂਰ ਕਰਦੇ ਹੋਏ ਨਜ਼ਰ ਆ ਰਹੇ ਆ। ਉਹਨਾਂ ਦੇ ਦੁਆਰਾ ਇਹ ਆਖਿਆ ਜਾ ਰਿਹਾ ਆ ਵੀ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਜਿਹੜਾ ਉਹ ਪੇਸ਼ ਕੀਤਾ ਗਿਆ, ਜਿੱਦਾਂ ਅਕਸਰ ਹੀ ਆਪਾਂ ਜਿਹੜੇ ਇੰਡੀਆ ਦੇ ਪੋਲੀਟੀਸ਼ੀਅਨਾਂ ਦੇ ਬਿਆਨਾਂ ਤੋਂ ਬਾਅਦ 'ਚ ਉਹਨਾਂ ਦੇ ਜਿਹੜੇ ਬਿਆਨ ਉਹ ਸੁਣਨ ਨੂੰ ਮਿਲਦੇ ਆ। ਪਾਰਲਰ ਦੇ ਵਿੱਚ ਇੱਕ ਜਿਹੜੇ ਆ ਇਹ ਵੀਡੀਓ ਆ ਉਹ ਪੋਸਟ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਰੌਲਾ ਜਿਹੜਾ ਉਹ ਪਿਆ ਸੀਗਾ। ਸੋ ਇਹ ਜਿਹੜਾ ਆਪਾਂ ਦੇਖਿਆ ਵੀ 6 ਜਨਵਰੀ ਵਾਲਾ ਅਤੇ ਹੋਰ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਕੌਨਸਪੀਰੇਸੀ ਥਿਊਰੀਜ਼ ਅਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੁਣਨ ਨੂੰ ਜਿਹੜੀਆਂ ਮਿਲੀਆਂ। ਇੱਥੋਂ ਤੱਕ ਕਿ ਜਿਹੜਾ ਇੱਕ ਜਿਹੜੀ ਲਾਇਰ ਸੀਗੀ ਸਿਡਨੀ ਪਾਵਲ, ਜਿਸ ਨੇ ਮਾਈਕਲ ਫਲਿਨ ਨੂੰ ਰਿਪਰਜੈਂਟ ਵੀ ਜਿਹੜਾ ਉਹ ਕੀਤਾ ਸੀ ਜਿਹੜੇ ਆ ਬੀਤੇ ਜਿਹੜੇ ਸਮੇਂ ਦੇ ਵਿੱਚ, ਉਸ ਨੇ ਜਿਹੜਾ ਉਹ ਇਹ ਫੇਰ ਕਿਹਾ ਵੀ ਨਹੀਂ ਜੀ ਜਿਹੜਾ ਕੋਈ ਵੀ ਐਕਟ ਆਫ ਵਾਇਲੈਂਸ ਜਾਂ ਐਨੀ ਮਿਲਟਰੀ ਇਨਸਰੈਕਸ਼ਨ ਨੂੰ ਜਿਹੜਾ ਹੈ ਇਨਕਰੇਜ ਆ ਉਹ ਨਹੀਂ ਕੀਤਾ। ਅਤੇ ਮਾਈਕਲ ਫਲਿਨ ਦੇ ਜਿਹੜੇ ਕੋਮੈਂਟਸ ਆ ਉਹਨਾਂ ਨੂੰ ਉਹਨਾਂ ਨੇ ਤੋੜ ਮਰੋੜ ਕੇ ਜਿਹੜਾ ਉਹ ਪੇਸ਼ ਕੀਤਾ ਆ। ਉੱਥੇ ਇੱਕ ਜਿਹੜੇ ਆ Q&A ਕੁਐਸ਼ਨ ਐਂਡ ਆਨਸਰ ਦੇ ਦੌਰਾਨ ਉਹ ਇਹ ਮਿਲਟਰੀ ਕਿਊ ਜਿਹੜਾ ਮਿਆਂਮਾਰ 'ਚ ਹੋਇਆ ਸੀ ਉਸ ਦੀ ਅਮਰੀਕਾ ਦੇ ਨਾਲ ਤੁਲਨਾ ਨਾਲ ਵੀ ਇੱਥੇ ਹੋਵੇ ਨਾ ਹੋਵੇ, ਉਸ ਦੇ ਸਵਾਲ ਦੇ ਜਵਾਬ ਵਿੱਚ ਇਹ ਉਹਨਾਂ ਦਾ ਬਿਆਨ ਆਇਆ ਸੀ। ਜੀ, ਅਗਲੀ ਖਬਰ ਚਲੀਏ ਆਪਣੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਆ, ਉਹਨਾਂ ਨੂੰ ਮਾਰਚ 24 ਨੂੰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਉਹ ਜਿਹੜਾ ਸਦਰਨ ਬਾਰਡਰ ਆ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਤੇ ਲੋਕ ਆ ਰਹੇ ਆ ਉਹਨਾਂ ਦੇ ਬਾਰੇ ਉਹ ਸਾਰਾ ਇੰਚਾਰਜ
ਬਣਾਉਣ ਜਾ ਰਹੇ ਆ, ਕਹਿੰਦੇ ਭਈ ਉਹਨਾਂ ਨਾਲੋਂ ਕਮਲਾ ਹੈਰਿਸ ਨਾਲੋਂ ਕੋਈ ਹੋਰ ਬੰਦਾ ਜਿਹੜਾ ਮੋਸਟ ਕੁਆਲੀਫਾਈਡ ਨਹੀਂ ਹੋ ਸਕਦਾ। ਪਰ ਅੱਜ ਦੀ ਡੇਟ ਤੱਕ ਵੀ ਮਾਰਚ 24 ਤੋਂ ਹੁਣ ਤੱਕ ਜਿਹੜੀ ਕਮਲਾ ਹੈਰਿਸ ਆ, ਉਹਨਾਂ ਨੇ ਕਹਿੰਦੇ ਭਈ ਉੱਥੇ ਤਾਂ ਉਹਦੇ ਤੇ ਵਰਕਆਊਟ ਤਾਂ ਕੀ ਕਰਨਾ ਸੀ, ਬਾਰਡਰ ਤੇ ਵੀ ਇੱਕ ਵਾਰੀ ਨਹੀਂ ਪਹੁੰਚੀ। ਹੁਣ ਇਹ ਵੀ ਇੰਟਰਨਲੀ ਖਬਰਾਂ ਆ ਰਹੀਆਂ ਵੀ ਕਮਲਾ ਹੈਰਿਸ ਦੇ ਜਿਹੜੇ ਨਾਲ ਦੇ ਸਾਥੀ ਆ, ਜਿਹੜੇ ਉਹਨਾਂ ਦੇ ਆਫਿਸ 'ਚ ਕੰਮ ਕਰਦੇ ਸੀ, ਵੀ ਉਹ ਪੈਨਿਕ ਮੋਡ ਚੱਲ ਗਿਆ ਸੀ ਭਈ ਜੇ ਕਮਲਾ ਹੈਰਿਸ ਨੇ ਇਸ ਇਮੀਗ੍ਰੇਸ਼ਨ ਨਾਲ ਰਿਲੇਟਡ ਮੁੱਦੇ ਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹਨਾਂ ਦੇ ਲਈ ਇੱਕ ਲਾਇਬਿਲਿਟੀ ਬਣ ਸਕਦਾ ਆ, ਕਿਉਂਕਿ ਸਾਰਿਆਂ ਨੂੰ ਪਤਾ ਵੀ ਉਹਨਾਂ ਦੀ ਅੱਖ ਜਿਹੜੀ ਆ ਉਹ US ਦੀ ਪ੍ਰੈਜ਼ੀਡੈਂਟ ਦੀ ਜਿਹੜੀ ਸੀਟ ਆ ਉਹਦੇ ਉੱਤੇ ਹੈਗੀ ਆ। ਸੋ ਇਹ ਹੁਣ ਵਿਦਿਨ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਕਈ ਲੋਕ ਕਹਿ ਰਹੇ ਆ ਵੀ ਜਦੋਂ ਉਹਨਾਂ ਦੀ ਨੂੰ ਇਹ ਚਾਰਜ ਦਿੱਤਾ ਗਿਆ ਸੀ, ਕਿਉਂ ਨਹੀਂ ਉਹਨਾਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੰਮ ਆ ਉਹ ਨਹੀਂ ਕਰਨਾ ਸ਼ੁਰੂ ਕੀਤਾ। ਜੀ, ਉੱਦਾਂ ਇਹਨਾਂ ਦੇ ਆਫਿਸ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਵੀ ਉਹ ਮੈਕਸੀਕੋ ਦੇ ਨਾਲ ਤੇ ਹੋਰ ਕਈਆਂ ਦੇ ਨਾਲ ਇਹਨਾਂ ਨੇ ਇਸ ਚੀਜ਼ ਨੂੰ ਸੁਲਝਾਉਣ ਦੇ ਲਈ ਜਿਹੜੀਆਂ ਉਹ ਮੁਲਾਕਾਤਾਂ ਕੀਤੀਆਂ, ਪਰ ਖੁਦ ਅਜੇ ਤੱਕ ਸਦਰਨ ਬਾਰਡਰ ਦੇ ਉੱਤੇ ਜਿਹੜੇ ਉਹ ਨਹੀਂ ਗਏ। ਉਧਰ ਸੈਕਟਰੀ ਆਫ ਸਟੇਟ ਜਿਹੜੇ ਬਲਿੰਕਨ ਆ, ਉਹ ਸੈਂਟਰਲ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਜਾ ਰਹੇ ਨੇ ਅਤੇ ਇਸ ਸਥਿਤੀ ਨੂੰ ਜਿਹੜੀ ਆ ਕਹਿੰਦੇ ਆ ਵੀ ਕਾਬੂ ਕਰਨ ਦੇ ਲਈ ਜਾਂ ਘਟਾਉਣ ਦੇ ਲਈ ਉਹਨਾਂ ਦੇ ਦੁਆਰਾ ਵੀ ਜਿਹੜੀਆਂ ਹੁਣ ਕੋਸ਼ਿਸ਼ਾਂ ਜਿਹੜੀਆਂ ਉਹ ਹੋ ਰਹੀਆਂ ਆ। ਹੁਣ ਇਹ ਤਾਂ ਪਤਾ ਨਹੀਂ ਆ ਵੀ ਕਿੰਨੀ ਕੁ ਅੱਖ ਜਿਹੜੀ ਇਸ ਦੇ ਉੱਤੇ ਜਿਹੜੀ ਉਹ ਰਹੂਗੀ ਅਤੇ ਕਿਸ ਤਰੀਕੇ ਦੇ ਨਾਲ ਜੇ ਕਮਲਾ ਹੈਰਿਸ ਪ੍ਰੈਜ਼ੀਡੈਂਟ ਦੀ ਕੁਰਸੀ ਤੱਕ ਕਿੱਦਾਂ ਜਿਹੜਾ ਉਹ ਜਾਣਾ ਚਾਹੁੰਦੇ ਆ। ਬਹੁਤ ਸਾਰੇ ਲੋਕਾਂ ਦੀ ਇੱਦਾਂ ਅਤੇ ਉਸ ਦੇ ਉੱਤੇ ਜ਼ਰੂਰ ਅੱਖ ਜਿਹੜੀ ਉਹ ਰਹਿੰਦੀ ਆ ਵੀ ਚੱਲ ਸਾਨੂੰ ਵੀ ਪ੍ਰੈਜ਼ੀਡੈਂਟ ਜਿਹੜਾ ਉਹ ਬਣਨ ਦਾ ਮੌਕਾ ਜਿਹੜਾ ਉਹ ਮਿਲ ਜਾਵੇ, ਪਰ ਹਾਲ ਦੀ ਘੜੀ ਲੱਗਦਾ ਨਹੀਂ ਆ ਵੀ ਕਮਲਾ ਹੈਰਿਸ ਦੇ ਕੋਈ ਚਾਂਸ ਆ, ਕਿਉਂਕਿ ਬੀਤੇ ਦਿਨਾਂ 'ਚ ਤਾਂ ਮੈਮੋਰੀਅਲ ਵੀਕਐਂਡ ਦੇ ਉੱਤੇ ਕੀਤੇ ਹੋਏ ਟਵੀਟ ਨੂੰ ਲੈ ਕੇ ਵੀ ਉਸ ਦਾ ਜਿਹੜਾ ਵਿਵਾਦ ਆ ਉਹ ਬਣ ਗਿਆ ਸੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, 6 ਸਾਲ ਦਾ ਮੁੰਡਾ ਏਡਨ ਲੀਓਸ, ਜਿਸ ਨੂੰ ਫਰੀਵੇ ਦੀ ਸ਼ੂਟਿੰਗ ਇੱਕ ਦੇ ਦੌਰਾਨ ਜਿਹੜਾ ਉਹ ਉਸ ਦੀ ਜਿਹੜੀ ਮੌਤ ਹੋ ਗਈ ਸੀਗੀ 21 ਮਈ ਨੂੰ ਜਿਹੜੀ ਇਹ ਸ਼ੂਟਿੰਗ ਹੋਈ ਸੀਗੀ, ਜਿਹੜਾ ਔਰੰਜ ਦੇ ਵਿੱਚ ਜਿਹੜਾ ਫਰੀਵੇ ਜਿਹੜਾ 55 ਹਾਊਸ ਦੇ ਵਿੱਚ, ਇਸ ਨੂੰ ਜਿਹੜਾ ਉਹ ਲੱਭਣ ਦੇ ਲਈ ਜਿਸ ਨੇ ਇਹ ਗੋਲੀ ਕਾਂਡ ਕੀਤਾ, ਇਹ ਹੱਤਿਆ ਕੀਤੀ ਇਸ ਮੁੰਡੇ ਦੀ, $4 ਲੱਖ ਦਾ ਇਨਾਮ ਜਿਹੜਾ ਆ ਉਹ ਹੁਣ ਘੋਸ਼ਿਤ ਕੀਤਾ ਗਿਆ ਹੈਗਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਆ ਮੁੰਡਾ ਆ ਉਸ ਦੀ ਜਿਹੜੀ ਉਹ ਮੌਤ ਹੋਈ ਸੀਗੀ। ਸੋ ਪਹਿਲੋਂ ਇਹ ਕਹਿੰਦੇ $50,000 ਤੋਂ ਇਨਾਮ ਜਿਹੜਾ ਉਹ ਚਾਲੂ ਹੋਇਆ ਸੀਗਾ ਅਤੇ ਹੁਣ ਹੌਲੀ ਹੌਲੀ ਵੱਧ ਕੇ $4 ਲੱਖ ਦੇ ਉੱਤੇ ਜਿਹੜਾ ਉਹ ਵੱਧ ਗਿਆ ਆ। ਇਹ ਆਪਾਂ ਉਸ ਟਾਈਮ ਵੀ ਖਬਰ ਕੀਤੀ ਸੀ ਵੀ ਇੱਕ ਰੋਡ ਰੇਜ ਕਨਫਰੰਟਰੇਸ਼ਨ ਦੇ ਦੌਰਾਨ ਜਿਹੜੇ ਦੋ ਜਿਹੜੇ ਗੱਡੀਆਂ ਚਾਲਕਾਂ ਦੇ ਦਰਮਿਆਨ ਜਿਹੜਾ ਹੋਈ ਆਰਗੂਮੈਂਟ ਆ, ਉਹ ਗੋਲੀ ਕਾਂਡ ਦੇ ਵਿੱਚ ਜਿਹੜੀ ਉਹ ਬਦਲ ਗਈ, ਜਦ ਕਿ ਇਹ ਆਪਣੀ ਮਾਂ ਦੇ ਨਾਲ ਜਿਹੜਾ ਉਹ ਰਾਈਡ ਕਰ ਰਿਹਾ ਸੀ ਅਤੇ ਇਸ ਦੇ ਇਹ ਜਿਹੜੇ ਢਿੱਡ ਦੇ ਵਿੱਚ ਗੋਲੀ ਵੱਜਣ ਤੋਂ ਬਾਅਦ ਦੇ ਵਿੱਚ ਇਹ ਮੌਤ ਹੋ ਗਈ ਆ। ਕਿੰਡਰਗਾਰਟਨ ਦੇ ਵਿੱਚ ਇਹ ਬੱਚਾ ਜਿਹੜਾ 6 ਸਾਲ ਦਾ ਉਹ ਪੜ੍ਹਦਾ ਸੀਗਾ। ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਅਤੇ ਹੋਰ ਜਿਹੜੀ ਇਸ ਦੀ ਜਾਂਚ ਕਰ ਰਹੇ ਆ, ਉਹ ਇਸ ਨੂੰ ਜਿਹੜਾ ਉਹ ਲੱਭ ਰਹੇ ਨੇ ਇਸ ਦੇ ਸ਼ੂਟਰ ਨੂੰ, ਵੀ ਜਿਸ ਨੂੰ ਵੀ ਕੁਛ ਪਤਾ ਹੋਵੇ ਉਹ ਜ਼ਰੂਰ ਇਸ ਦੇ ਬਾਰੇ ਜਾਣਕਾਰੀ ਉਹਨਾਂ ਨੂੰ ਦੇਵੇ। ਜੀ, ਅਗਲੀ ਖਬਰ ਜਿਹੜੀ ਆ WHO ਵੱਲੋਂ ਆ ਰਹੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹੁਣ ਇਹ ਕਿਹਾ ਵੀ ਜਿਹੜੀ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਵੱਖ-ਵੱਖ ਮੁਲਕਾਂ 'ਚੋਂ ਲੱਭ ਰਹੇ ਆ, ਉਹਨਾਂ ਦੇ ਨਾਮ ਜਿਹੜੇ ਆ ਉਹ ਗ੍ਰੀਕ ਐਲਫਾਬੈਟ ਨਾਮ ਦੇ ਉੱਤੇ ਰੱਖੇ ਜਾਣਗੇ, ਕਿਉਂਕਿ ਜਿਹੜੇ ਵੀ ਮੁਲਕ ਦੇ ਵਿੱਚੋਂ ਉਹ ਨਿਕਲ ਰਹੇ ਆ, ਜੇ ਉਹਨਾਂ ਦੇ ਨਾਂ ਮੁਲਕਾਂ ਦੇ ਨਾਲ ਰਿਲੇਟਡ ਹੁੰਦੇ ਆ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਟਰੀ ਬਣ ਜਾਂਦੇ ਆ। ਜਿਸ ਤਰ੍ਹਾਂ ਆਪਾਂ ਦੇਖਿਆ ਹੀ ਆ ਵੀ ਚਾਈਨਾ ਤੋਂ ਜਦੋਂ ਵਾਇਰਸ ਆਈ, ਕਿਸ ਤਰ੍ਹਾਂ ਵੱਖ-ਵੱਖ ਨਾਮਾਂ ਦੇ ਨਾਲ ਉਹਨਾਂ ਨੂੰ ਪੁਕਾਰਿਆ ਗਿਆ ਅਤੇ ਮੁੜ ਕੇ ਕੀ ਹੋਇਆ ਵੀ ਜਿਹੜੇ ਉਸ ਚਾਈਨੀਜ਼ ਮੂਲ ਦੇ ਲੋਕ ਇੱਥੇ ਰਹਿੰਦੇ ਸੀ, ਉਹਨਾਂ ਦੇ ਉੱਤੇ ਜਿਹੜੇ ਆ ਕਾਫੀ ਵੱਡੇ ਜਿਹੜੇ ਆ ਅਟੈਕ ਹੋਣੇ ਸ਼ੁਰੂ ਹੋਏ ਹੈਗੇ ਆ। ਹੁਣ ਜਿਹੜੇ ਨਵੇਂ ਵੇਰੀਐਂਟ ਨਿਕਲ ਰਹੇ ਆ, ਇੱਕ UK ਦੇ ਵਿੱਚ ਡਿਟੈਕਟ ਹੋਇਆ ਸੀ B117 ਅਤੇ ਉਸ ਦਾ ਨਾਂ WHO ਨੇ ਹੁਣ ਅਲਫਾ ਰੱਖਿਆ ਹੈਗਾ ਆ। ਇਸੇ ਤਰ੍ਹਾਂ ਸਾਊਥ ਅਫਰੀਕਾ ਦੇ ਵਿੱਚ ਇੱਕ ਵੇਰੀਐਂਟ ਜਿਹੜਾ ਕਰੋਨਾ ਦਾ V1351 ਸੀ, ਉਸ ਨੂੰ ਬੇਟਾ ਕਰਕੇ ਰੱਖਿਆ ਉਹਦਾ ਨਾਮ। ਬ੍ਰਾਜ਼ੀਲ 'ਚ ਜਿਹੜਾ P1 ਵੇਰੀਐਂਟ ਆ ਉਹਨੂੰ ਗਾਮਾ ਨਾਂ ਰੱਖਿਆ ਅਤੇ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਵੇਰੀਐਂਟ B16172 ਹੈਗਾ ਆ, ਉਸ ਦਾ ਨਾਂ ਡੈਲਟਾ ਕਰਕੇ ਰੱਖਿਆ ਗਿਆ ਹੈ। ਜੀ, ਇਹ ਵੀ ਪਤਾ ਨਹੀਂ ਕਿਹੜੀ ਨੀਂਦ 'ਚ ਸੁੱਤੇ ਰਹਿੰਦੇ ਆ ਅਤੇ ਫਿਰ ਇੱਦਾਂ ਦੇ ਜਿਹੜੇ ਆ ਜਦੋਂ ਕਾਫੀ ਕੁਛ ਨੁਕਸਾਨ ਹੋ ਜਾਂਦਾ, ਫਿਰ ਇਹ ਜਾਗ ਕੇ ਜਿਹੜਾ ਆ ਜਾਂਦੇ, ਅੱਛਾ ਆਪਾਂ ਇੱਦਾਂ ਕਰ ਲੈਂਦੇ ਹਾਂ ਅਤੇ ਫਿਰ
ਉੱਦਾਂ ਕਰ ਲੈਂਦੇ ਆ। ਕੋਵਿਡ ਦੇ ਨਾਲ ਹੀ ਜੇ ਸੰਬੰਧਿਤ ਗੱਲਬਾਤ ਦੇ ਵਿੱਚ ਦੱਸਦੇ ਜਾਈਏ, ਪੇਰੂ ਜਿਹੜਾ ਮੁਲਕ ਹੈਗਾ ਆ, ਉਹਨਾਂ ਨੇ ਆਪਣੇ ਅਧਿਕਾਰਤ ਆંકੜੇ ਕੋਵਿਡ-19 ਦੇ ਪੈਂਡੈਮਿਕ ਦੇ ਨਾਲ ਮਰਨ ਵਾਲਿਆਂ ਦਾ ਜਿਹੜਾ ਡੈਥ ਟੋਲ ਆ ਉਸ ਨੂੰ ਡਬਲ ਜਿਹੜਾ ਉਹ ਕਰ ਦਿੱਤਾ ਹੈ। ਪੇਰੂ ਦੇ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਜਿਹੜਾ ਇਹ ਐਲਾਨ ਕੀਤਾ ਵੀ 1 ਮਾਰਚ 2020 ਤੋਂ 22 ਮਈ 2021 ਦੇ ਵਿੱਚ ਮਰਨ ਵਾਲਿਆਂ ਦਾ ਜਿਹੜਾ ਇਹ ਆંકੜਾ ਆ ਉਹ 1,80,764 ਜਿਹੜਾ ਉਹ ਕੀਤਾ ਆ। ਇਸ ਤੋਂ ਪਹਿਲਾਂ ਜਿਹੜਾ ਉਹ 67,807 ਦੱਸਿਆ ਜਾ ਰਿਹਾ ਸੀ। ਇਹ 2.5 ਗੁਣਾ ਜਿਹੜਾ ਆ ਉਸ ਤੋਂ ਵਧਿਆ ਜਿਹੜਾ ਹੈਗਾ ਆ। ਉੱਥੋਂ ਦੇ ਜਿਹੜੇ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ, ਪ੍ਰੈਸ ਕਾਨਫਰੰਸ ਕਰਦੇ ਹੋਏ ਜਿਹੜਾ ਵਿਓਟੈਲਾ ਬਰਮੂਡੇਜ਼, ਉਹਨਾਂ ਨੇ ਇਹ ਜਿਹੜੇ ਆંકੜੇ ਆ ਇਸ ਦੇ ਉੱਤੇ ਦਿੱਤਾ ਹੈ। ਕਹਿੰਦੇ ਵੀ ਪਰੂਵੀਅਨ ਅਤੇ ਇੰਟਰਨੈਸ਼ਨਲ ਐਕਸਪਰਟਸ ਮਾਹਰਾਂ ਦੇ ਜਿਹੜੇ ਪੈਨਲ ਆ ਉਹਨਾਂ ਦੀ ਜਿਹੜੀ ਸਲਾਹ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਨੇ ਕੀਤਾ ਆ। ਸੋ ਮੇ ਬੀ ਉੱਥੇ ਵੀ ਇਹਨਾਂ ਨੇ ਇਹੀ ਜਿਹੜਾ ਉਹ ਪਹਿਲੋਂ ਘੱਟ ਆંકੜੇ ਜਿਹੜੇ ਉਹ ਸ਼ੋਅ ਕੀਤੇ ਆ, ਪਰ ਹੁਣ ਖੁਦ ਜਿਹੜਾ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਮੰਨ ਰਹੇ ਹੈਗੇ ਆ। ਸੋ ਇਸ ਜਿਹੜੇ ਮਰਨ ਵਾਲਿਆਂ ਦੇ ਆંકੜੇ ਜਿਹੜੇ ਉੱਤੇ ਜਾਣ ਦੇ ਨਾਲ ਓਬਵੀਅਸਲੀ ਜਿਹੜਾ ਕਾਫੀ ਜਿਹੜਾ ਇਸ ਦੇ ਕਰਕੇ ਪ੍ਰੋਬਲਮ ਜਿਹੜੀ ਉਹ ਆ ਰਹੀ ਹੈਗੀ ਆ। ਪੇਰੂ ਵੀ ਜਿਹੜੇ ਲੈਟਿਨ ਅਮਰੀਕਾ ਦੇ ਵਿੱਚ ਵਨ ਆਫ ਦਾ ਵਰਸਟ ਹਿੱਟ ਕੰਟਰੀਜ਼ ਦੇ ਵਿੱਚੋਂ ਸੀਗਾ, ਜਿੱਥੇ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਉਹ ਆਈ ਸੀ। ਅਤੇ ਜਿਸ ਤਰੀਕੇ ਦੇ ਨਾਲ ਆਪਾਂ ਇੰਡੀਆ ਦੇ ਵਿੱਚ ਲਾਸ਼ਾਂ ਜਿਹੜੀਆਂ ਉਹ ਦੇਖ ਰਹੇ ਸੀਗੇ ਗੰਗਾ ਦੇ ਇਰਦ ਗਿਰਦ ਅਤੇ ਹੋਰ ਕਈ ਥਾਵਾਂ ਦੇ ਉੱਤੇ, ਇੱਥੇ ਵੀ ਜਿਹੜੇ ਆ ਉਹ ਇੱਦਾਂ ਦੇ ਹੀ ਹਾਲਾਤ ਜਿਹੜੇ ਉਹ ਬਣੇ ਪਏ ਹੈਗੇ ਸੀਗੇ। ਸੋ ਅਜੇ ਵੀ ਹੁਣ ਵੈਕਸੀਨ ਜਿਹੜੀਆਂ ਚੌਂਚ-ਚੁਫੇਰੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਉਹ ਲੱਗ ਰਹੀਆਂ ਨੇ। ਆਈ ਥਿੰਕ ਅਮੈਰੀਕਾ ਹੀ ਇੱਕ ਅਜਿਹਾ ਮੁਲਕ ਆ ਜਿੱਥੇ ਰਾਈਟ ਨਾਓ ਸਭ ਤੋਂ ਵੱਧ ਆંકੜੇ ਜਿਹੜੇ ਆ ਵੈਕਸੀਨ ਲਾਉਣ ਦੇ ਜਿਹੜੇ ਉਹ ਹੈਗੇ ਨੇ, ਪਰ ਉਹ ਵੀ ਆંકੜਾ ਕਿਤੇ ਨਾ ਕਿਤੇ ਇਸ ਟਾਈਮ ਸਟੈਗਨੈਂਟ ਅਸਥਿਰ ਜਿਹੜਾ ਆ ਉਹ ਹੋਇਆ ਪਿਆ ਆ। ਉਹ ਆંકੜੇ ਨੂੰ ਅੱਗੇ ਵਧਾਉਣ ਦੇ ਲਈ ਹੁਣ ਕਈ ਕੋਸ਼ਿਸ਼ਾਂ ਜਿਹੜੀਆਂ ਉਹ ਬਾਰ-ਬਾਰ ਜਿਹੜੀਆਂ ਹਰਜੋਤ ਸਿੰਘ ਜੀ ਕੀਤੀਆਂ ਜਾ ਰਹੀਆਂ ਆ। ਉੱਧਰ ਆਪਾਂ ਕੈਲੀਫੋਰਨੀਆ ਵਾਲਿਆਂ ਨੇ ਵੀ ਕਿਹਾ ਆ ਵੀ ਤੁਹਾਡੇ ਯੂਟਿਲਿਟੀ ਬਿੱਲ ਕੁਛ ਪੇ ਕਰਾਂਗੇ। ਓਹਾਇਓ ਵਿੱਚ ਤਾਂ ਇੱਕ ਬੀਬੀ $1 ਮਿਲੀਅਨ ਜਿੱਤ ਗਈ ਆ। ਮਿਨੇਸੋਟਾ ਵਾਲੇ ਵੀ ਜਿਹੜੇ ਉਹ ਕਹਿ ਰਹੇ ਆ ਵੀ ਤੁਹਾਨੂੰ ਫਿਸ਼ਿੰਗ ਪਰਮਿਟ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਫਰੀ ਦੇ ਵਿੱਚ ਦੇਵਾਂਗੇ ਜੇ ਤੁਸੀਂ ਇੱਦਾਂ ਕਰਦੇ। ਇੱਦਾਂ ਹੀ ਨਿਊਯਾਰਕ ਸਿਟੀ ਵੀ ਜਿਹੜੀ ਆ ਵੈਕਸੀਨ ਨੂੰ ਲੈ ਕੇ ਜਿਹੜੇ ਪ੍ਰਾਈਜ਼ਿਸ ਆ ਉਹ ਕਹਿੰਦੇ ਆ ਅਨਾਊਂਸ ਕਰਨ ਜਾ ਰਹੀ ਆ। ਉੱਥੋਂ ਦੇ ਜਿਹੜਾ ਮੇਅਰ ਬਿਲ ਡੇ ਬਲਾਸੀਓ ਆ, ਉਹਨਾਂ ਨੇ ਕਿਹਾ ਵੀ ਸਿਰਫ 0.83% ਹੁਣ ਪੋਜ਼ੀਟਿਵਿਟੀ ਰੇਟ ਆਇਆ ਨਿਊਯਾਰਕ ਜਿਹੜਾ ਉਹ ਸਿਟੀ ਦੇ ਵਿੱਚ ਪਿਛਲੇ 14-15 ਮਹੀਨਿਆਂ ਤੋਂ ਬਾਅਦ ਦੇ ਵਿੱਚ। ਅਤੇ ਕਹਿੰਦੇ ਆ ਵੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਕੋਵਿਡ ਨੂੰ ਨਿਊਯਾਰਕ ਸਿਟੀ ਤੋਂ ਵਨਸ ਐਂਡ ਫॉर ਆਲ ਜਿਹੜਾ ਉਹ ਪੱਕਿਆਂ ਹੀ ਇੱਥੋਂ ਜਿਹੜਾ ਉਹ ਬਾਹਰ ਕਰ ਦਈਏ। ਹੌਸਪੀਟਲਾਈਜੇਸ਼ਨ ਵੀ ਜਿਹੜਾ ਆ ਉਹ ਹੁਣ ਘੱਟ ਕੇ 1032 ਦੇ ਉੱਤੇ ਜਿਹੜੀਆਂ ਆ ਉਹ ਰਹਿ ਗਈਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਨਾਰਥ ਕੈਰੋਲੀਨਾ ਰਿਪਬਲਿਕਨ ਪਾਰਟੀ ਦੀ ਸਟੇਟ ਕਨਵੈਨਸ਼ਨ ਜਿਹੜੀ ਆ ਉੱਥੇ ਵੀ ਪਹੁੰਚੇ ਹੈਗੇ ਆ। ਕਹਿੰਦੇ ਵੀ ਯੂਜ਼ਲੀ ਜਿਹੜੇ ਹਾਰੇ ਹੋਏ ਪ੍ਰੈਜ਼ੀਡੈਂਟ ਹੁੰਦੇ ਆ ਉਹ ਇੱਕਦਮ ਮੀਡੀਆ ਤੋਂ ਬਾਹਰ ਹੋ ਜਾਂਦੇ ਆ, ਪਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਨਹੀਂ ਲੱਗਦਾ ਵੀ ਉਹ ਇਸ ਤੋਂ ਬਾਹਰ ਹੋਣਗੇ। ਕਹਿੰਦੇ ਵੀ ਉਹ ਜੂਨ ਅਤੇ ਜੁਲਾਈ ਦੇ ਵਿੱਚ ਬਹੁਤ ਸਾਰੀਆਂ ਹੋਰ ਰੈਲੀਆਂ ਕਰਨ ਜਾ ਰਹੇ ਆ ਤਾਂ ਕਿ ਜਿਹੜਾ 2022 ਦੇ ਵਿੱਚ ਮਿਡ ਟਰਮ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਕਾਂਗਰਸ ਦੀਆਂ ਅਤੇ ਸੈਨੇਟ ਦੀਆਂ, ਉਹਦੇ ਵਿੱਚ ਆਪਣਾ ਇਨਫਲੂਐਂਸ ਕਾਇਮ ਕਰ ਸਕਣ। ਸੋ ਉਹ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗੂਗਾ ਵੀ 2024 ਦੇ ਵਿੱਚ ਉਹ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਆ ਕਿ ਨਹੀਂ। ਇਹ ਉਹਨਾਂ ਦੇ ਐਡਵਾਈਜ਼ਰ ਜਿਹੜੇ ਰਹਿ ਚੁੱਕੇ ਆ ਜੇਸਨ ਮਿਲਰ, ਉਹਨਾਂ ਨੇ ਇੱਕ ਟੈਲੀਫੋਨ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਸੋ ਹਜੇ ਵੀ ਕਈ ਜਿਹੜੇ ਐਡਵਾਈਜ਼ਰਸ ਆ ਉਹਨਾਂ ਦੇ ਬਿਲਕੁਲ ਆਲੇ ਦੁਆਲੇ ਆ। ਸੋ ਉਹ ਹੁਣ ਕਈ ਜਿਹੜੀਆਂ ਕਾਂਗਰਸ ਦੀਆਂ ਸੀਟਸ ਹੈਗੀਆਂ ਆ ਉਹਨਾਂ ਦੇ ਉੱਤੇ ਕਾਫੀ ਜ਼ੋਰ ਲਾਉਣਗੇ। ਓਹਾਇਓ ਕਾਂਗਰੈਸ਼ਨਲ ਕੈਂਡੀਡੇਟ ਜਿਹੜੇ ਮੈਕਸ ਮਿਲਰ ਹੈਗੇ ਆ, ਜਿਹੜੇ ਵਾਈਟ ਹਾਊਸ ਦੇ ਏਡ ਰਹਿ ਚੁੱਕੇ ਆ, ਉਹਨਾਂ ਦੀ ਉਹ ਵਿਨ ਕਰਨ ਦੇ ਲਈ ਪੂਰਾ ਜ਼ੋਰ ਲਾ ਰਹੇ ਆ। ਉਹਨਾਂ ਦੇ ਅਗੇਂਸਟ ਜਿਹੜਾ ਹੈਗਾ ਐਂਥਨੀ ਗੋਨਜ਼ਾਲਸ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ। ਇਸੇ ਤਰ੍ਹਾਂ ਜੂਡੀ ਹਾਈਸ ਜਿਹੜੀ ਇੱਕ ਉਹ ਟਰਾਈ ਕਰ ਰਹੀ ਆ ਅਨਸੀਟ ਕਰਨ ਦੇ ਲਈ ਬ੍ਰੈਡ ਰੈਫਸਨਸਬਰਗਰ ਜਿਹੜਾ ਆ ਜਾਰਜੀਆ ਸੈਕਟਰੀ ਆਫ ਸਟੇਟ ਨੂੰ। ਸੋ ਹੁਣ ਦੇਖਦੇ ਆ ਵੀ ਕਿੰਨਾ ਕੁ ਜ਼ੋਰ ਉਹ ਲਾਉਂਦੇ ਹੈਗੇ ਆ। ਇੱਕ ਗੱਲ ਪੱਕੀ ਆ ਵੀ ਸੰਨ 2018 ਦੇ ਵਿੱਚ
ਜਿਹੜੇ ਡੈਮੋਕ੍ਰੇਟਸ ਆ ਉਹ ਕਾਂਗਰਸ ਦੀਆਂ ਸੀਟਾਂ ਵੱਧ ਲੈ ਗਏ ਸੀ। ਉਸ ਟਾਈਮ ਦੇ ਉੱਤੇ ਜਿਹੜੇ ਰਿਪਬਲਿਕਨ ਸੀ ਉਹ ਠੰਡੇ ਪੈ ਗਏ ਸੀ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਜ਼ੋਰ ਨਹੀਂ ਲਾਇਆ। ਸੋ ਕਹਿੰਦੇ ਵੀ ਹੁਣ ਉਸੇ ਮੁੱਦੇ ਨੂੰ ਲੈ ਕੇ ਉਹ ਪੂਰਾ ਜ਼ੋਰ ਲਾਉਣਾ ਚਾਹੁੰਦੇ ਆ ਵੀ ਜਿਹੜੀਆਂ ਹੁਣ 2022 ਦੇ ਵਿੱਚ ਇਲੈਕਸ਼ਨ ਹੋਣੀਆਂ ਆ, ਉਹਦਾ ਜਿਹੜੇ ਆ ਵੱਧ ਤੋਂ ਵੱਧ ਆਪਣੇ ਜਿਹੜੇ ਕਾਂਗਰਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਜਿਹੜੇ ਆ ਬੰਦੇ ਜਿਤਾਏ ਜਾ ਸਕਣ। ਜੀ ਇਹ ਅਕਸਰ ਹੀ ਹਰ ਵਾਰੀ ਇੱਦਾਂ ਹੁੰਦਾ ਹੈ ਵੀ ਜਿਹੜੀ ਵੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਦਾ ਹੈ ਉਸ ਤੋਂ ਬਾਅਦ ਦੇ ਵਿੱਚ ਆ ਰਹੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਉਹ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਸੀਟਾਂ ਜਿਹੜੀਆਂ ਉਹ ਲੂਜ਼ ਕਰਦੇ ਹੁੰਦੇ ਆ। ਟਰੰਪ ਹੁਣਾਂ ਦੇ ਕਾਰਜਕਾਲ 'ਚ ਵੀ ਇੱਦਾਂ ਹੋਇਆ, ਓਬਾਮਾ ਹੁਣਾਂ ਦੇ ਕਾਰਜਕਾਲ 'ਚ ਵੀ ਇੱਦਾਂ ਹੋਇਆ, ਅਤੇ ਹੁਣ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਦੇਖਦੇ ਹਾਂ ਵੀ ਇਹ ਆਂਕੜਾ ਕਿਸ ਪਾਸੇ ਵੱਲ ਨੂੰ ਜਾਂਦਾ ਆ। ਲੂਜ਼ ਤਾਂ ਜਿਹੜੀਆਂ ਉਹ ਕਰਨੀਆਂ ਹੁੰਦੀਆਂ, ਐਂਟੀ ਇਨਕੰਬੈਂਸੀ ਕਿਤੇ ਨਾ ਕਿਤੇ ਬੜੀ ਜਲਦੀ 2 ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਜਾਂਦੀ ਆ, ਅਤੇ ਜਾਂ ਫਿਰ ਲੋਕ ਚਾਹੁੰਦੇ ਆ ਵੀ ਇਹ ਬੈਲੈਂਸ ਥੋੜ੍ਹਾ ਜਿਹਾ ਬੈਟਰ ਜਿਹੜਾ ਉਹ ਬਣ ਕੇ ਰਵੇ। ਉੱਧਰ ਨਿਊ ਮੈਕਸੀਕੋ ਦੇ ਵਿੱਚ ਪਹਿਲੀ ਜਿਹੜੀ ਸਪੈਸ਼ਲ ਇਲੈਕਸ਼ਨ ਹੋਣ ਜਾ ਰਹੀ ਹੈ, ਜਿੱਦਾਂ ਆਪਾਂ 2022 ਦੀਆਂ ਗੱਲਾਂ ਕਰ ਹੀ ਰਹੇ ਹਾਂ ਇਲੈਕਸ਼ਨ ਦੀਆਂ, ਉੱਥੇ ਜਿਹੜੀ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਇਲੈਕਸ਼ਨ ਜਿਹੜੀ ਉਹ ਹੋਣ ਜਾ ਰਹੀ ਆ, ਉੱਥੇ ਜਿਹੜੀ ਸੈਕਟਰੀ ਆਫ ਇੰਟੀਰੀਅਰ ਡੈਬ ਹੈਲੈਂਡ ਜਿਹੜੇ ਆ ਉਹਨਾਂ ਦੇ ਦੁਆਰਾ ਇਹ ਸੀਟ ਖਾਲੀ ਹੋਈ ਸੀ। ਇਹ ਜਦੋਂ ਸੈਕਟਰੀ ਆਫ ਇੰਟੀਰੀਅਰ ਬਣੇ ਸੀ ਅਤੇ ਹੁਣ ਉੱਥੇ ਇਲੈਕਸ਼ਨ ਹੋਊਗੀ। ਕਹਿੰਦੇ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਦੇ ਲਈ ਇਹ ਵੀ ਇੱਕ ਲਿਟਮਸ ਟੈਸਟ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਆ। ਉੱਦਾਂ ਡੈਮੋਕ੍ਰੇਟਸ ਨੂੰ ਇਹ 33% ਦੇ ਮੁਕਾਬਲੇ 49% ਦੇ ਨਾਲ ਇੱਕ ਕੰਫਰਟੇਬਲ ਡਬਲ ਡਿਜਿਟ ਲੀਡ ਜਿਹੜੀ ਉਹ ਦਿਖਾ ਰਹੇ ਆ, ਪਰ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਥੇ ਕੀ ਬਣ ਸਕਦਾ ਆ। ਸੋ ਹਰ ਵਾਰੀ ਹੁਣ ਆਪਾਂ ਦੇਖ ਰਹੇ ਹਾਂ ਵੀ ਪਿਛਲੀ ਵਾਰ ਤੋਂ ਵੀ ਜਿਹੜੀ ਇਹ ਕਿਆਸ ਰਹੀਆਂ ਸੀਗੀਆਂ ਤਕਰੀਬਨ ਜਿਹੜੀਆਂ ਆ ਉਹ ਸਹੀ ਉਹਨਾਂ ਦੀਆਂ ਸਾਬਤ ਨਹੀਂ ਹੁੰਦੀਆਂ, ਜਿਹੜੀਆਂ ਪੋਲਿੰਗ ਕਰਦੀਆਂ ਨੇ ਕੰਪਨੀਜ਼ ਉਹਨਾਂ ਨੂੰ ਲੈ ਕੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈ। ਡੈਮੋਕ੍ਰੇਟਸ ਹਾਊਸ ਦੇ ਵਿੱਚ ਸਿਰਫ 8 ਸੀਟਾਂ ਦੇ ਨਾਲ ਮੈਜੋਰਟੀ ਦੇ ਵਿੱਚ ਉਹ ਹੈਗੇ ਨੇ, ਅਤੇ ਇੱਕ ਵੀ ਸੀਟ ਜਿਹੜੀ ਇਹ ਲੂਜ਼ ਕਰਨਾ ਜਿਹੜਾ ਉਹ ਨਹੀਂ ਚਾਹੁੰਣਗੇ। ਪਰ ਲੈਟਸ ਸੀ ਹੁਣ ਕੀ ਹੁੰਦਾ। ਇੱਕ ਸਪੈਸ਼ਲ ਇਲੈਕਸ਼ਨ ਅਤੇ ਫਿਰ 2022 ਦੇ ਵਿੱਚ ਪੂਰੀਆਂ ਦੀਆਂ ਪੂਰੀਆਂ ਹਾਊਸ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਆਪਾਂ ਨੂੰ ਸੀਟਾਂ ਦੀਆਂ ਦੇਖਣ ਨੂੰ ਮਿਲਣਗੀਆਂ। ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਜਿਹੜੀਆਂ ਹੋਰ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। USA, KCVR 1570 AM, Stockton, Modesto, KOBO, Yuba City 1450 AM, KIID, Sacramento 1470 AM, KWRU, Fresno 1300 AM, KLHC, Bakersfield 1350. ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 559-761-9641, 559-761-9641।
ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876 एड्रेस 4709 अल कैपिटान स्यूट 103 फ्रेस्नो और विजिट fresnoimmigration.com। ਵਿਆਹੀ ਆਈ ਨੂੰ 4 ਦਿਨ ਨਹੀਂ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਏ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ। ਵਾਵੋਨਾ ਫਰੋਜ਼ਨ ਫੂਡਸ ਕਲੋਬਿਸ ਵਾਲੇ ਇਸ ਮੌਕੇ ਸੀਜ਼ਨਲ ਕੰਮ ਦੇ ਲਈ ਸਟੈਕਰ, ਸੌਰਟਰ, ਸੈਨੀਟੇਸ਼ਨ ਵਰਕਰ, ਫੋਕਲਿਫਟ ਆਪਰੇਟਰਸ ਹਾਇਰ ਕਰ ਰਹੇ ਹਨ। ਤੁਸੀਂ ਇਹਨਾਂ ਦੀ ਵੈਬਸਾਈਟ wavona.com/careers ਤੇ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਇਨ ਪਰਸਨ ਇਹਨਾਂ ਦੇ ਆਫਿਸ 100 ਵੈਸਟ ਅਲੂਵੀਅਲ ਐਵੀਨਿਊ ਕਲੋਬਿਸ ਵਿਖੇ ਜਾ ਕੇ ਮੰਗਲ, ਬੁੱਧ, ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਜਾ ਕੇ ਵੀ ਅਪਲਾਈ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 5592992901 559 299 2901। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਸਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 186625289494, ਸਟਾਕਟਨ ਦੇ ਲਈ ਕਾਲ 186625288781, ਫ੍ਰੈਸਨੋ ਦੇ ਲਈ ਕਾਲ 185552477723, ਡੈਲਸ ਟੈਕਸਸ ਲਈ ਕਾਲ 2099056600, 2099056800। ਰਾਈਟ ਟਰੱਕ ਸੇਲਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਜਿਹੜੀ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਇਨਫਰਾਸਟ੍ਰਕਚਰ ਆਪਣੇ ਪਲਾਨ ਆ ਉਸ ਨੂੰ ਬਾਈਪਾਰਟੀਜ਼ਨ ਜਿਹੜੇ ਆ ਤਰੀਕੇ ਦੇ ਨਾਲ ਪਾਸ ਕਰਾਉਣ ਦੇ ਲਈ ਅਜੇ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਕਹਿੰਦੇ ਕਰ ਰਹੇ ਆ। ਕੱਲ੍ਹ ਜਿਹੜੇ GOP ਨੇ ਇਹਨਾਂ ਦੇ ਇਨਫਰਾਸਟ੍ਰਕਚਰ ਪਲਾਨ ਦੇ ਜਿਹੜਾ ਜਵਾਬੀ ਤੌਰ ਦੇ ਉੱਤੇ ਆਪਣਾ ਜਿਹੜਾ ਪਲਾਨ ਜਿਹੜਾ ਉਹ ਰੱਖਿਆ, ਜਿਸ ਦੇ ਵਿੱਚ ਤਕਰੀਬਨ $1 ਟ੍ਰਿਲੀਅਨ ਜਿਹੜਾ ਉਹਨਾਂ ਨੇ ਖਰਚਣ ਨੂੰ ਇੱਕ ਹਿਸਾਬ ਦੇ ਨਾਲ ਮਨਜ਼ੂਰੀ ਵਾਲੀ ਆ ਉਹ ਗੱਲ ਕੀਤੀ ਆ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਨਫਰਾਸਟ੍ਰਕਚਰ ਪਲਾਨ ਦੇ ਲਈ $2.4 ਟ੍ਰਿਲੀਅਨ ਜਿਹੜੇ ਉਹ ਰੱਖੇ ਸੀਗੇ
ਤੇ ਬਾਅਦ ਦੇ ਵਿੱਚ ਉਹਨਾਂ ਨੇ ਉਸ ਨੂੰ ਘਟਾ ਕੇ 1.7 ਟ੍ਰਿਲੀਅਨ ਡਾਲਰ ਦੇ ਉੱਤੇ ਜਿਹੜਾ ਉਹ ਲੈ ਆਂਦਾ ਸੀਗਾ। ਸੋ ਪ੍ਰੈਜ਼ੀਡੈਂਟ ਨੇ ਕੱਲ੍ਹ ਜਿਹੜੀ ਆਰਲਿੰਗਟਨ ਸਿਮੈਟਰੀ ਦੇ ਵਿੱਚ ਮੈਮੋਰੀਅਲ ਡੇ ਦੇ ਉੱਤੇ ਜਿਹੜਾ ਉੱਥੇ ਪਹੁੰਚ ਕੇ ਇੱਕ ਵਾਰੀ ਫਿਰ ਜਿਹੜਾ ਨੇਸ਼ਨ ਨੂੰ ਸੰਬੋਧਨ ਵੀ ਕੀਤਾ ਸੀਗਾ ਤੇ ਯੂਨਿਟੀ ਦੀ ਸਿੰਪਥੀ ਦੀ ਜਿਹੜੀ ਉਹ ਗੱਲ ਆਖੀ ਸੀ। ਸੋ ਅਜੇ ਆਪਣੇ ਉਸ ਜਿਹੜੇ ਆ ਮੈਸੇਜ ਦੇ ਉੱਤੇ ਉਹ ਕਾਇਮ ਨੇ ਤੇ ਉਹ ਚਾਹੁੰਦੇ ਆ ਵੀ ਇਹ ਜਿਹੜਾ ਪਲਾਨ ਆ ਉਹ ਦੋਨਾਂ ਹੀ ਪਾਰਟੀਆਂ ਦੀ ਮਨਜ਼ੂਰੀ ਦੇ ਨਾਲ ਸਮਝੌਤੇ ਦੇ ਨਾਲ ਹੀ ਜਿਹੜਾ ਉਹ ਪਾਸ ਹੋਵੇ। ਸੋ ਇਹਨਾਂ ਨੂੰ ਹੁਣ ਦੇਖਣਾ ਹੋਊਗਾ ਵੀ ਇਹ ਕਦੋਂ ਤੱਕ ਜਿਹੜਾ ਆ ਇਸ ਬਾਈਪਾਰਟੀਜ਼ਨ ਦੇ ਲਈ ਜਿਹੜੀ ਉਹ ਵੇਟ ਕਰ ਸਕਦੇ ਨੇ। ਉੱਧਰ ਇਹਨਾਂ ਦੀ ਹੀ ਪਾਰਟੀ ਦੇ ਵਿੱਚੋਂ ਖਾਸ ਕਰਕੇ ਜਿਹੜੇ ਆ ਉਹ ਰੌਲਾ ਜਿਹੜਾ ਉਹ ਪੈ ਰਿਹਾ, ਕਹਿੰਦੇ ਵੀ ਰਿਪਬਲਿਕਨਸ ਨੇ ਤੁਹਾਡਾ ਅੱਜ ਤੱਕ ਪਹਿਲੇ ਵੀ ਜਿਹੜੇ ਕਾਰਜਕਾਲਾਂ ਦੇ ਦੌਰਾਨ ਸਾਥ ਨਹੀਂ ਦਿੱਤਾ, ਇਹਨਾਂ ਨੇ ਹੁਣ ਵੀ ਨਹੀਂ ਦੇਣਾ ਤੇ ਤੁਸੀਂ ਆਪਣੇ ਏਜੰਡੇ ਨੂੰ ਜਾਣ ਕੇ ਜਿਹੜਾ ਉਹ ਡਿਲੇ ਕਰ ਰਹੇ ਹੋ। ਇਹਨਾਂ ਦੇ ਸਾਥ ਦੀ ਭਾਲ ਦੇ ਵਿੱਚ ਇਹਨਾਂ ਨੇ ਸਾਥ ਜਿਹੜਾ ਉਹ ਦੇਣਾ ਨਹੀਂ ਆ। ਇਹਨਾਂ ਦੇ ਜਿਹੜੇ ਆ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਇੱਦਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ। ਹੁਣ ਇਹ ਦੇਖਣਾ ਹੋਊਗਾ ਵੀ ਇਹ ਆਪਣੇ ਜਿਹੜੇ ਬਾਈਪਾਰਟੀਜ਼ਨ ਜਿਹੜੇ ਇਸ਼ੂ ਆ ਇਸ ਨੂੰ ਲੈ ਕੇ ਇਕੱਠਿਆਂ ਮਿਲ ਕੇ ਚੱਲਣ ਨੂੰ ਕਿੰਨੀ ਜਿਹੜੀ ਹੋਰ ਤਰਜੀਹ ਜਿਹੜੀ ਉਹ ਦਿੰਦੇ ਨੇ। ਜੀ, ਅਗਲੀ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਆ ਵੀ ਜਿਹੜੀ ਘਰਾਂ ਦੀ ਸ਼ਾਰਟੇਜ ਬਹੁਤ ਜ਼ਿਆਦਾ ਆ, ਇਸੇ ਕਰਕੇ ਪ੍ਰਾਈਸਿਸ ਜਿਹੜੀਆਂ ਘਰਾਂ ਦੀਆਂ ਬਹੁਤ ਹਾਈ ਆ। ਕੈਲੀਫੋਰਨੀਆ ਦੀ ਜਿਹੜੀ ਸਰਕਾਰ ਆ, ਸਟੇਟ ਲਾ ਮੇਕਰਸ ਆ, ਉਹ ਹੁਣ ਇਹ ਸੋਚ ਰਹੇ ਆ ਵੀ ਬਹੁਤ ਵੱਡੇ ਵੱਡੇ ਜਿਹੜੇ ਸ਼ਾਪਿੰਗ ਮਾਲ ਆ ਉਹ ਕੈਲੀਫੋਰਨੀਆ 'ਚ ਬੰਦ ਹੋ ਗਏ ਆ। ਆਪਾਂ ਦੇਖਿਆ ਕਿਸ ਤਰ੍ਹਾਂ ਸੀਅਰਸ, ਜੇਸੀ ਪੈਨੀ, ਕੇ ਮਾਰਟ, ਇੱਦਾਂ ਦੇ ਜਿਹੜੇ ਬੜੇ ਬੜੇ ਮਾਲਸ ਆ ਉਹ ਬੰਦ ਹੋ ਰਹੇ ਆ ਜਾਂ ਬੰਦ ਹੋ ਜਾਣੇ ਆ, ਕਿਉਂਕਿ ਹਰ ਇੱਕ ਬੰਦਾ ਜਿਹੜਾ ਆ ਉਹ ਹੁਣ ਔਨਲਾਈਨ ਬਾਈ ਕਰਨ ਜਾ ਰਿਹਾ ਆ। ਸੋ ਇਹਦੇ ਨਾਲ ਜਿਹੜੇ ਰੀਟੇਲਰਸ ਆ ਉਹਨਾਂ ਨੂੰ ਆਊਟ ਆਫ ਬਿਜ਼ਨਸ ਹੋਣਾ ਹੀ ਪੈਣਾ ਆ। ਲੋਕਲ ਜ਼ੋਨਿੰਗ ਦੇ ਉੱਤੇ ਇਹ ਡਿਪੈਂਡ ਕਰਦਾ ਹੁੰਦਾ ਕਿ ਕਿਸ ਤਰ੍ਹਾਂ ਜ਼ੋਨਿੰਗ ਚੇਂਜ ਕਰਨੀ ਆ, ਕਿਉਂਕਿ ਲੋਕਲ ਜਿਹੜੀਆਂ ਸਿਟੀ ਦੀਆਂ ਸਰਕਾਰਾਂ ਹੁੰਦੀਆਂ ਉਹ ਚਾਹੁੰਦੀਆਂ ਆ ਵੀ ਜਿਹੜੇ ਰੀਟੇਲਰਸ ਆ, ਬਿਜ਼ਨਸਿਸ ਆ, ਉਹ ਸਾਡੇ ਸ਼ਹਿਰ 'ਚ ਆਉਣ, ਕਿਉਂਕਿ ਉਹਨਾਂ ਦੇ ਉੱਤੋਂ ਜਿਹੜਾ ਟੈਕਸ ਆ ਉਹ ਜ਼ਿਆਦਾ ਆਉਂਦਾ ਬਸ਼ਰਤੇ ਜਿਹੜੇ ਹੈਗੇ ਆ ਘਰ ਉਹਨਾਂ ਨਾਲੋਂ। ਪਰ ਕਿਉਂਕਿ ਹੁਣ ਖਾਲੀ ਆ, ਹੋਮਲੈਸਨੈਸ ਦੀ ਬਹੁਤ ਵੱਡੀ ਪ੍ਰੋਬਲਮ ਆ, ਭੰਨ ਤੋੜ ਬਹੁਤ ਹੁੰਦੀ ਆ, ਗਾਰਬੇਜ ਲੋਕ ਸਿੱਟ ਜਾਂਦੇ ਆ। ਸੋ ਇਹ ਜਿਹੜਾ ਆ ਹੁਣ ਡਿਵੈਲਪਰ ਵੀ, ਲੋਕਲ ਗਵਰਨਮੈਂਟਸ ਵੀ ਤੇ ਸਟੇਟ ਦੀ ਜਿਹੜੀ ਅਸੈਂਬਲੀ ਆ, ਅਸੈਂਬਲੀ ਦੇ ਲਾਅ ਮੇਕਰਸ ਆ, ਉਹ ਇੱਕ ਨਵੀਂ ਪਲਾਨ ਦੇ ਉੱਤੇ ਵਰਕਆਊਟ ਕਰ ਰਹੇ ਆ ਵੀ ਜਿੱਥੇ ਜਿੱਥੇ ਵੀ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲਸ ਬੰਦ ਹੋਏ ਆ, ਕਹਿੰਦੇ ਪਾਰਕਿੰਗ ਤਾਂ ਉੱਥੇ ਵੱਡੀ ਵੱਡੀ ਹੈਗੀ ਆ, ਸੋ ਉੱਥੇ ਅਫੋਰਡੇਬਲ ਹਾਊਸਿੰਗ ਜਾਂ ਮਲਟੀ ਫੈਮਿਲੀ ਹਾਊਸਿੰਗ ਦੀਆਂ ਬਿਲਡਿੰਗਾਂ ਬਣਾਈਆਂ ਜਾਣ। ਜੀ, ਰਾਸ਼ਟਰਪਤੀ ਜੋ ਬਾਈਡਨ ਅੱਜ ਟਲਸਾ ਓਕਲਾਹੋਮਾ ਦੇ ਵਿੱਚ ਜਾਣਗੇ, ਜਿੱਥੇ 100ਵੀਂ ਜਿਹੜੀ ਸ਼ਤਾਬਦੀ ਆ ਉਹ ਜਿਹੜੀ ਉਹ ਕਮੈਮੋਰੇਟ ਕਰਦੇ ਹੋਏ, ਯਾਦ ਕਰਦੇ ਹੋਏ ਜਿਹੜਾ ਟਲਸਾ ਰੇਸ ਮੈਸੇਕਰ ਆ ਉਸ ਦੇ ਲਈ ਜਿਹੜੇ ਉਹ ਜਾਣਗੇ। ਕਹਿੰਦੇ 300 ਜਿਹੜੇ ਕਾਲੇ ਮੂਲ ਦੇ ਟਲਸਾ ਦੇ ਰਹਿਣ ਵਾਲੇ ਵਸਨੀਕ ਸੀ, ਉਹਨਾਂ ਨੂੰ ਉੱਥੇ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ, ਜਿਸ ਨੂੰ ਬਲੈਕ ਵਾਲ ਸਟਰੀਟ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ। 31 ਮਈ ਅਤੇ 1 ਜੂਨ ਤੱਕ ਜਿਹੜਾ ਉੱਥੇ ਕਤਲੇਆਮ ਜਿਹੜਾ ਆ ਉੱਥੇ ਗੋਰੇ ਮੂਲ ਦੇ ਲੋਕਾਂ ਦੇ ਦੁਆਰਾ ਇਸ ਕਮਿਊਨਿਟੀ ਦਾ ਜਿਹੜਾ ਉਹ ਕੀਤਾ ਗਿਆ ਸੀ। ਤੇ ਅੱਜ ਜਿਹੜੇ ਰਾਸ਼ਟਰਪਤੀ ਆ ਉੱਥੇ ਜਾਣਗੇ। ਪਹਿਲੀ ਵਾਰੀ ਹੋ ਰਿਹਾ 100 ਸਾਲ ਦੇ ਇਤਿਹਾਸ ਦੇ ਵਿੱਚ ਵੀ ਸਿਟਿੰਗ ਪ੍ਰੈਜ਼ੀਡੈਂਟ ਜਿਹੜੇ ਟਲਸਾ ਰੇਸ ਮੈਸੇਕਰ ਨੂੰ ਕਮੈਮੋਰੇਟ ਕਰਨ ਦੇ ਲਈ ਜਿਹੜੇ ਉੱਥੇ ਜਿਹੜੇ ਉਹ ਜਾਣਗੇ। ਇਹਨਾਂ ਨੇ ਕੱਲ੍ਹ ਇੱਕ ਪ੍ਰੋਕਲੇਮੇਸ਼ਨ ਵੀ ਜਿਹੜੀ ਆ ਰਾਸ਼ਟਰਪਤੀ ਬਾਈਡਨ ਨੇ ਜਾਰੀ ਕੀਤੀ ਸੀ, ਜਿਸ ਦੇ ਵਿੱਚ ਜਿਹੜਾ ਸਿਸਟੈਮਿਕ ਰੇਸਿਜ਼ਮ ਆ ਉਸ ਨੂੰ ਖ਼ਤਮ ਕਰਨ ਦੇ ਲਈ ਉਹਨਾਂ ਨੇ ਜਿਹੜੀ ਉਹ ਗੱਲ ਆਖੀ ਆ। ਤੇ ਡੇ ਫਾਰ ਰਿਮੈਂਬਰੈਂਸ ਦੇ ਲਈ ਵੀ ਜਿਹੜੇ ਇਹਨਾਂ 2 ਦਿਨਾਂ ਨੂੰ ਕਹਿੰਦੇ ਆ ਵੀ ਉਹ ਯਾਦ ਕੀਤਾ ਜਾਵੇਗਾ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੰਦੇ ਨੇ ਜਿਹੜਾ ਆ ਪੁਲਿਸ ਵੂਮਨ ਜਿਹੜੀ ਆ ਉਸ ਦੇ ਉੱਤੇ ਅਟੈਕ ਕਰ ਦਿੱਤਾ। ਕਹਿੰਦੇ ਵੀ ਇਹ ਜਿਹੜੀ ਪੁਲਿਸ ਆਫੀਸਰ ਸੀ, ਚਾਈਨਾ ਟਾਊਨ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਆ, ਉੱਥੇ ਇੱਕ ਕਾਲ ਦੇ ਉੱਤੇ ਗਈ, ਕਿਉਂਕਿ ਉੱਥੇ ਇੱਕ 33 ਸਾਲਾਂ ਦਾ ਜਰਾਰਡੋ ਕੰਟਰੇਰਾ ਨਾਮ ਦਾ ਬੰਦਾ ਉਹ ਚਾਈਨੀਜ਼ ਮੂਲ ਦੇ ਲੋਕਾਂ ਦੇ ਅਗੇਂਸਟ ਜਿਹੜੇ ਆ ਬੁਰੇ ਰਿਮਾਰਕਸ ਕਰ ਰਿਹਾ ਸੀ। ਤੇ ਜਦੋਂ ਉੱਥੇ ਗਈ, ਕਿਉਂਕਿ ਇਕੱਲੀ ਸੀ, ਕਹਿੰਦੇ ਵੀ ਸ਼ਾਰਟੇਜ ਹੈਗੀ ਆ ਉੱਥੇ ਪੁਲਿਸ ਆਫੀਸਰਸ ਦੀ, ਤੇ ਉਸ ਨੇ ਉਸ ਦੇ ਉੱਤੇ ਧੱਕਾ ਮਾਰ ਕੇ ਸਿੱਟ ਲਿਆ ਤੇ ਉਹਦਾ ਜਿਹੜਾ ਨੱਕ ਵਗੈਰਾ ਵੀ ਤੋੜ ਦਿੱਤਾ। ਤੇ ਲੱਕਲੀ ਇੱਕ ਆਮ ਬੰਦਾ ਜਿਹੜਾ ਆ ਲੰਚ ਖਾ ਕੇ ਬਾਹਰ ਨਿਕਲ ਰਿਹਾ ਸੀ, ਉਸ ਨੇ ਉਹ ਜਿਹੜੀ ਪੁਲਿਸ ਆਫੀਸਰ ਦੀ ਹੈਲਪ ਕੀਤੀ ਤੇ ਉਸ ਬੰਦੇ ਤੋਂ ਛੁਡਾਇਆ। ਜੀ ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਜੌਨਸਨ ਐਂਡ ਜੌਨਸਨ ਦੀ ਜਿਹੜੀ ਇੱਕ ਅਪੀਲ ਸੀਗੀ ਉਸ ਨੂੰ ਰੱਦ ਕਰ ਦਿੱਤਾ ਆ। ਜੌਨਸਨ ਐਂਡ ਜੌਨਸਨ ਨੂੰ $2 ਬਿਲੀਅਨ ਦਾ ਹਰਜਾਨਾ ਦੇਣ ਦੇ ਲਈ ਜਿਹੜਾ ਆ ਉਸ ਤੋਂ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਫੈਸਲਾ ਆਇਆ ਸੀਗਾ। ਜਿਹੜਾ ਇਹਨਾਂ ਦਾ ਟੈਲਕਮ ਪਾਊਡਰ, ਜਿਹੜਾ ਬੇਬੀ ਪਾਊਡਰ ਸੀਗਾ ਜੌਨਸਨਸ ਦਾ, ਉਸ ਨੂੰ ਲੈ ਕੇ ਵੀ ਉਸ ਦੇ ਕਰਕੇ ਜਿਹੜੇ ਆ ਕਿਸੇ ਨੂੰ ਓਵੇਰੀਅਨ ਕੈਂਸਰ ਜਿਹੜਾ ਆ ਉਹ ਹੋਇਆ ਸੀ। ਸੁਪਰੀਮ ਕੋਰਟ ਨੇ ਹੁਣ ਕਿਹਾ ਆ ਵੀ ਜਿਹੜਾ $2 ਬਿਲੀਅਨ ਦਾ ਵਰਡਿਕਟ ਹੈਗਾ ਆ ਇਸ ਕੰਪਨੀ ਦੇ ਖਿਲਾਫ ਉਹ ਬਰਕਰਾਰ ਰਹੇਗਾ। ਜਿਹੜੇ ਜਸਟਿਸਿਸ ਸੀਗੇ ਸੁਪਰੀਮ ਕੋਰਟ ਦੇ ਉਹਨਾਂ ਨੇ ਕੋਈ ਕਮੈਂਟ ਜਿਹੜਾ ਉਹ ਨਹੀਂ ਕੀਤਾ ਇਸ ਅਪੀਲ ਦੇ ਉੱਤੇ। ਕੰਪਨੀ ਦਾ ਇਹ ਦਾਅਵਾ ਸੀਗਾ ਵੀ ਉਹਨਾਂ ਦੇ ਨਾਲ ਵਿਤਕਰਾ ਇੱਕ ਹਿਸਾਬ ਦੇ ਨਾਲ ਫੇਅਰਲੀ ਟਰੀਟ ਜਿਹੜਾ ਹੈ ਉਹਨਾਂ ਨੂੰ ਨਹੀਂ ਕੀਤਾ ਗਿਆ। ਜਿਹੜਾ ਇੱਕ ਟਰਾਇਲ ਜਿਹੜਾ ਆ ਉਹ ਹੋਇਆ ਸੀ ਇਸ ਕੇਸ ਦਾ, ਜਿਸ ਦੇ ਵਿੱਚ 22 ਕੈਂਸਰ ਦੇ ਮਰੀਜ਼ ਜਿਹੜੇ ਆ ਉਹਨਾਂ ਦਾ ਇਹ ਦਾਅਵਾ ਸੀਗਾ ਵੀ ਇਹਨਾਂ ਦਾ ਇਹ ਪਾਊਡਰ ਵਰਤਣ ਦੇ ਕਰਕੇ ਹੀ ਇਹਨਾਂ ਨੂੰ ਕੈਂਸਰ ਹੋਇਆ ਸੀ। 12 ਵੱਖ-ਵੱਖ ਸੂਬਿਆਂ 'ਚੋਂ ਵੱਖ-ਵੱਖ ਜਿਹੜੀਆਂ ਬੈਕਗਰਾਊਂਡਸ ਤੋਂ ਇਹ ਜਿਹੜੇ ਲੋਕ ਆ ਉਹਨਾਂ ਦਾ ਇਹ ਇਕੱਠਾ ਜਿਹੜਾ ਕਲਾਸ ਐਕਸ਼ਨ ਲਾਸੂਟ ਆ ਉਹ ਹੋਇਆ ਸੀ। ਮਜ਼ੂਰੀ ਦੇ ਵਿੱਚ ਜਿਹੜਾ ਆ ਇਸ ਇੱਕ ਜਿਊਰੀ ਨੇ ਪਹਿਲਾਂ $4.7 ਬਿਲੀਅਨ ਦਾ ਜਿਹੜਾ ਆ ਇੱਕ ਔਰਤ ਨੂੰ ਹਰਜਾਨਾ ਦੇਣ ਦੇ ਲਈ ਜੌਨਸਨ ਐਂਡ ਜੌਨਸਨ ਨੂੰ ਆਖਿਆ ਸੀਗਾ, ਪਰ ਜਿਹੜੇ ਫਿਰ ਸਟੇਟ ਅਪੀਲ ਕੋਰਟਸ ਆ ਉਹਨਾਂ ਨੇ ਜਿਹੜਾ ਕਿਹਾ ਵੀ 2 ਔਰਤਾਂ ਇਸ ਸੂਟ ਦੇ ਵਿੱਚੋਂ ਨਿਕਲ ਗਈਆਂ ਅਤੇ ਫਿਰ ਜਿਹੜਾ ਇਹਨਾਂ ਨੇ ਇਹ ਅਵਾਰਡ $2 ਬਿਲੀਅਨ ਤੱਕ ਦਾ ਕਰ ਦਿੱਤਾ ਸੀਗਾ। ਆਪਾਂ ਹੁਣ ਵੀ ਦੇਖਿਆ ਵੀ ਜੌਨਸਨ ਐਂਡ ਜੌਨਸਨ ਦੀ ਜਿਹੜੀ ਵੈਕਸੀਨ ਆ ਉਸ ਨੂੰ ਲੈ ਕੇ ਵੀ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ। ਸੋ ਸੇਮ ਹੀ ਇਹ ਜਿਹੜੀ ਉਹ ਕੰਪਨੀ ਹੈਗੀ ਆ, ਇਹ ਨਿਊ ਜਰਸੀ ਨਿਊ ਬਰਨਸਵਿਕ ਦੇ ਵਿੱਚ ਬੇਸਡ ਕੰਪਨੀ ਹੈਗੀ ਆ ਅਤੇ ਇਹਨਾਂ ਦੇ ਬੇਬੀ ਟੈਲਕਮ ਪਾਊਡਰ ਦੇ ਕਰਕੇ ਇਹਨਾਂ ਨੂੰ $2 ਬਿਲੀਅਨ ਦਾ ਦੇਖੋ ਜੁਰਮਾਨਾ ਹੋਇਆ ਸੀ। ਜੀ ਅਗਲੀ ਜਿਹੜੀ ਖਬਰ ਆਪਾਂ ਸਾਂਝੀ ਕਰਦੇ ਜਾਈਏ, ਇੱਕ ਬਹੁਤ ਹੀ ਜ਼ਿਆਦਾ ਜਿਹੜੀ ਹੀਟ ਵੇਵ ਆ ਉਹ ਵੈਸਟ ਕੋਸਟ ਦੇ ਵਿੱਚ ਚੱਲ ਰਹੀ ਆ। ਆਲਮੋਸਟ 100 ਡਿਗਰੀ ਕੈਲੀਫੋਰਨੀਆ, ਓਰੀਗਨ, ਐਰੀਜ਼ੋਨਾ ਅਤੇ ਨਵਾਡਾ ਏਰੀਆਜ਼ ਦੇ ਵਿੱਚ ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਇਹ ਟੈਂਪਰੇਚਰ ਪਹੁੰਚ ਰਿਹਾ। ਸੈਕਰਾਮੈਂਟੋ ਦੇ ਵਿੱਚ ਕੱਲ੍ਹ ਮੈਮੋਰੀਅਲ ਡੇ ਨੂੰ ਜਿਹੜਾ 104 ਡਿਗਰੀ ਟੈਂਪਰੇਚਰ ਸੀਗਾ। ਰੈਡਿੰਗ ਜਿਹੜਾ ਨਾਰਦਰਨ ਕੈਲੀਫੋਰਨੀਆ 'ਚ ਟਾਊਨ ਆ ਉੱਥੇ 109 ਡਿਗਰੀ ਰੈਕਡ ਬ੍ਰੇਕਿੰਗ ਜਿਹੜਾ ਟੈਂਪਰੇਚਰ ਸੀ। ਅੱਜ ਵੀ ਜਿਹੜਾ 107 ਡਿਗਰੀ ਬੇਕਰਸਫੀਲਡ 'ਚ ਹੋਊਗਾ, 105 ਡਿਗਰੀ ਲਾਸ ਵੈਗਸ ਦੇ ਵਿੱਚ, 104 ਡਿਗਰੀ ਮੈਡਫੋਰਡ ਓਰੀਗਨ ਦੇ ਵਿੱਚ ਅਤੇ 104 ਡਿਗਰੀ ਫੀਨਿਕਸ ਦੇ ਵਿੱਚ। ਓਰੀਗਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਫਾਇਰ ਵਾਰਨਿੰਗ ਜਿਹੜੀ ਰੈੱਡ ਫਲੈਗ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਚਾਂਸ ਆ ਅੱਗਾਂ ਲੱਗਣ ਦੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪਲੀਜ਼, ਕਿਉਂਕਿ ਗਰਮੀ ਬਹੁਤ ਜ਼ਿਆਦਾ ਆ, ਘਰਾਂ ਦੇ ਅੰਦਰ ਹੀ ਰਹੋ। ਜਿਹੜੇ ਕੰਮ ਕਰਦੇ ਆ ਉਹ ਵੀ ਪੂਰੇ ਰੂਲਸ ਰੈਗੂਲੇਸ਼ਨ ਫੋਲੋ ਕਰੋ ਤਾਂ ਕਿ ਹੀਟ ਸਟ੍ਰੋਕ ਵਗੈਰਾ ਨਾ ਹੋਵੇ। ਜੀ ਬਿਲਕੁਲ ਜੀ, ਇਸ ਸਾਰੇ ਕਾਸੇ ਦੇ ਵਿੱਚ ਛਾਂ ਦਾ ਪ੍ਰਬੰਧ ਅਤੇ ਪਾਣੀ ਦਾ ਪ੍ਰਬੰਧ ਉਹ ਸਭ ਤੋਂ ਅਤ ਜ਼ਰੂਰੀ ਆ। ਚਾਹੇ ਤੁਸੀਂ ਬਾਹਰ ਕੰਮ 'ਤੇ ਹੋ ਅਤੇ ਚਾਹੇ ਤੁਸੀਂ ਵੈਸੇ ਟਹਿਲਣ ਦੇ ਲਈ ਵੀ ਜਿਹੜਾ ਉਹ ਜਾ ਰਹੇ ਆ, ਜਾਂ ਕਿਉਂਕਿ ਰਾਤ ਤਾਈਂ ਵੀ ਕੱਲ੍ਹ 8-9 ਵਜੇ ਤੱਕ ਵੀ 80-90 ਡਿਗਰੀ ਤੱਕ ਜਿਹੜਾ ਤਾਪਮਾਨ ਇੱਧਰ ਫਰੈਜ਼ਨੋ ਕਾਊਂਟੀ ਦੇ ਵਿੱਚ ਜਿਹੜਾ ਉਹ ਰਿਹਾ ਸੀ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਐਕਸੈਸਿਵ ਹੀਟ ਵਾਰਨਿੰਗ ਅੱਜ ਅਤੇ ਕੱਲ੍ਹ ਦੋਨਾਂ ਦਿਨਾਂ ਦੇ ਲਈ ਜਿਹੜੀ ਉਹ ਹੈਗੀ ਆ। ਸੋ ਉਸ ਦੇ ਬਚਾਅ ਦੇ ਲਈ ਜਿਹੜੇ ਵੀ ਫੈਸਲੇ ਤੁਸੀਂ ਲੈਣੇ ਆ, ਬਾਹਰ ਘੁੰਮਣ ਜਾਣਾ ਹੈ ਜਾਂ ਜਿੱਦਾਂ ਜੋ ਵੀ ਕਰਨਾ ਆ, ਆਪਣੀ ਹਾਈਡਰੇਸ਼ਨ ਦਾ ਅਤੇ ਛਾਂ ਦਾ ਜਿਹੜਾ ਪ੍ਰਬੰਧ ਆ ਉਹ ਕਰਕੇ ਹੀ ਜਾਇਆ ਜਾਵੇ। ਅਤੇ ਇੱਥੇ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।